ਵੀ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ। ਇੱਥੇ ਇਹ ਵੀ ਕਲੀਅਰ ਹੋਇਆ ਵੀ ਕਿੰਨਾ ਕੁ ਜਿਹੜਾ ਮੀਡੀਆ ਆ, ਜਿਹੜਾ ਹਮੇਸ਼ਾ ਸਿੱਖਾਂ ਦੇ ਉਲਟ ਬੋਲਦਾ ਰਹਿੰਦਾ ਆ, ਉਹ ਕਿੰਨਾ ਕੁ ਉੱਥੇ ਹਾਜ਼ਰ ਸੀ। ਉਹ ਤੁਹਾਡੇ ਸਾਹਮਣੇ ਆ। 7 ਘੰਟੇ ਦੀ YouTube ਹੈਗੀ ਆ। ਜਿਹੜੇ ਸਰੋਤੇ ਉੱਥੇ ਪਹੁੰਚ ਨਹੀਂ ਸਕੇ, ਉਹ ਦੇਖ ਲਿਓ, ਤੁਹਾਨੂੰ ਪਤਾ ਲੱਗ ਜਾਣਾ ਵੀ ਕਿੰਨੀ ਕੁ ਸੰਗਤ ਸੀ ਉੱਥੇ। ਤੇ ਜਿਹੜਾ ਮੈਸੇਜ ਆ ਉਹ ਬਹੁਤ ਵਧੀਆ ਗਿਆ, ਬੁਲਾਰੇ ਵੀ ਵਧੀਆ ਸੀ। ਸਾਰੇ ਹੀ ਵਲੰਟੀਅਰਸ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਉੱਥੇ ਸੇਵਾ ਕੀਤੀ ਹੈਗੀ ਆ। ਤੁਹਾਨੂੰ ਪਤਾ ਹੀ ਆ ਵੀ ਆਪਣੇ ਘਰ 'ਚ ਥੋੜ੍ਹਾ ਜਿਹਾ ਵੀ ਪ੍ਰੋਗਰਾਮ ਹੋਵੇ ਨਾ ਤੇ ਕਿੰਨਾ ਜ਼ੋਰ ਲੱਗਾ ਹੁੰਦਾ। ਸੋ ਜਿੰਨਿਆਂ ਨੇ ਵੀ ਸੇਵਾ ਕੀਤੀ ਉਹਨਾਂ ਸਾਰਿਆਂ ਦਾ ਧੰਨਵਾਦ। ਤੇ ਜਿਹੜੇ ਫੇਸਬੁੱਕ ਦੇ ਉੱਤੇ ਆਪਣੇ ਆਪ ਨੂੰ ਬਹੁਤ ਖਾਲਿਸਤਾਨੀ ਮਿਲੀਟੈਂਟ ਸਮਝਦੇ ਰਹਿੰਦੇ ਆ ਤੇ ਉਹ ਇਹਨਾਂ ਪ੍ਰੋਗਰਾਮ 'ਚ ਨਹੀਂ ਗਏ, ਉਹਨਾਂ ਨੂੰ ਵੀ ਲਾਹਨਤਾਂ ਆ। ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਤੁਸੀਂ ਘਰ ਬੈਠ ਕੇ ਤਾਂ ਦੂਜਿਆਂ ਨੂੰ ਬਦਨਾਮ ਕਰਦੇ ਰਹਿੰਦੇ ਆ ਤੇ ਆਪ ਤੁਸੀਂ ਕਿੱਥੇ ਖੜੇ ਆ। ਇਹ ਕਿਸੇ ਦੇ ਕੋਈ ਵਿਆਹ ਦਾ ਪ੍ਰੋਗਰਾਮ ਸੀ ਜਿਹੜਾ ਕਿਸੇ ਨੇ ਕਾਰਡ ਦੇਣਾ ਸੀ ਵੀ ਭਾਈ ਉੱਥੇ ਆਇਓ। ਹਰ ਇੱਕ ਬੰਦਾ ਜਿਹੜਾ ਆ, ਹਰ ਇੱਕ ਜਿਹੜਾ ਸ਼ਰਧਾਵਾਨ ਸਿੱਖ ਆ, ਜਿਹਦੇ ਪ੍ਰਤੀ ਸ਼ਹੀਦਾਂ ਦੀ ਸਤਿਕਾਰ ਆ, ਉਹ ਉੱਥੇ ਪਹੁੰਚਿਆ। ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਬਹੁਤ ਮਿਲੇ, ਉਹਨਾਂ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਜਿਹੜੇ ਮਿਸ ਕਰ ਗਏ ਹੈਗੇ ਆ, ਪੂਰੀ ਵੀਡੀਓ ਪੰਜਾਬੀ ਰੇਡੀਓ USA ਦੀ YouTube ਚੈਨਲ ਦੇ ਉੱਤੇ ਪਈ ਹੈਗੀ ਆ। ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ। ਜੀ ਬਿਲਕੁਲ ਹਰਜੋਤ ਸਿੰਘ ਜੀ, ਅਕਸਰ ਇੰਟਰਨੈਟ ਦੇ ਉੱਤੇ ਬਹਿ ਕੇ, ਕੀਬੋਰਡ ਦੇ ਪਿੱਛੇ ਬਹਿ ਕੇ ਉਹ ਜਿਹੜਾ ਉਹ ਰੌਲਾ ਰੱਪਾ ਪਾ ਦਿੰਦੇ ਆ ਜੀ। ਅਜੇ ਤਾਂ ਪਤਾ ਨਹੀਂ ਉੱਥੇ ਕਿੰਨੀ ਕੁ ਸੰਗਤ ਘੱਟ ਸੀ। ਮੈਂ ਇੱਕ ਥਾਂ ਤੋਂ ਖੜੇ ਹੋ ਕੇ ਹਰਜੋਤ ਸਿੰਘ ਜੀ ਵੀਡੀਓ ਸੰਗਤ ਦੀ ਜਿਹੜੀ ਪੂਰੀ ਨਗਰ ਕੀਰਤਨ ਦੀ ਜਿਹੜੀ ਉਹ ਬਣਾਈ ਆ ਇਸ ਸੋਵਰਨਿਟੀ ਰੈਲੀ ਦੀ, ਜਿਹੜਾ ਫਰੀਡਮ ਮਾਰਚ ਦੀ, ਇਹਦੇ ਵਿੱਚ ਉੱਥੇ ਕਈ ਮਿੰਟ ਜਿਹੜੇ ਉਹ ਥਾਂ ਦੇ ਉੱਤੇ ਲੱਗੇ। ਤੁਸੀਂ ਦੇਖ ਸਕਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤ ਜਿਹੜੀ ਉਹ ਸੀਗੀ। ਇਹ ਉਹ ਸੰਗਤ ਸੀਗੀ ਜਿਹੜੀ ਸੈਕਿੰਡ ਸਟਰੀਟ ਤੋਂ ਚੱਲ ਕੇ ਨਾਲ ਗੁਰੂ ਮਹਾਰਾਜ ਦੀ ਸਵਾਰੀ ਦੇ ਨਾਲ ਚੱਲ ਕੇ ਜਿਹੜੀ ਉੱਥੇ ਪਹੁੰਚੀ। ਕੁਛ ਜਿਹੜੀ ਜਿਹੜੇ ਆਲਰੇਡੀ ਉੱਥੇ ਸੀਗੇ ਉਹ ਵੀ ਬਹੁਤ ਵੱਡੀ ਗਿਣਤੀ ਸੀ, ਜਿਹੜੇ ਨਹੀਂ ਨਾਲ ਚੱਲੇ, ਜਿਹੜੇ ਸੇਵਾਦਾਰ ਸੀਗੇ, ਜਿਹੜੇ ਲੰਗਰ ਦੇ ਪ੍ਰਬੰਧ 'ਚ ਲੱਗੇ ਹੋਏ ਸੀ, ਜਿਹੜੇ ਉੱਦਾਂ ਸੈਟਿੰਗ ਜਿਹੜੀਆਂ ਉੱਥੇ ਕਰ ਰਹੇ ਸੀਗੇ ਵੀ ਸਾਰਾ ਕੁਛ ਵਧੀਆ ਢੰਗ ਦੇ ਨਾਲ ਨੇਪਰੇ ਜਿਹੜੇ ਉਹ ਚੜੇ। ਸੋ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਆ ਉਹ ਉੱਥੇ ਜਿਹੜੀ ਉਹ ਪਹੁੰਚੀ ਸੀਗੀ। ਸੋ ਇਸ ਜਿਹੜੀ ਸੰਗਤ ਪਹੁੰਚੀ ਆ ਉਹ ਬਿਲਕੁਲ ਹੀ ਵਧਾਈ ਦੇ ਜਿਹੜੇ ਉਹ ਪਾਤਰ ਨੇ। ਉੱਥੇ ਉਹਨਾਂ ਦੇ ਮਨਾਂ ਦੇ ਵਿੱਚ ਸਿੰਘਾਂ ਦੇ ਪ੍ਰਤੀ, ਉਹਨਾਂ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਸੀਗੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਜੋ ਸੋਵਰਨਿਟੀ ਰੈਲੀ, ਫਰੀਡਮ ਮਾਰਚ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਨਾਲ ਜੋ ਕੱਢਿਆ ਗਿਆ ਆ, ਬਹੁਤ ਵਧੀਆ। ਇੱਕ ਚੀਜ਼ ਹੋਰ ਵੀ ਦੇਖੀ ਗਈ ਹਰਜੋਤ ਸਿੰਘ ਜੀ, ਸੈਨ ਫਰਾਂਸਿਸਕੋ ਪਹਿਲਾਂ ਦੇ ਨਾਲੋਂ ਬੜਾ ਚੇਂਜ ਹੋਇਆ ਆ। ਬਹੁਤ ਸਾਫ਼ ਸੁਥਰਾ ਸੀਗਾ। ਹੋਮਲੈਸ ਬਹੁਤ ਘੱਟ ਜਿਹੜੇ ਉੱਥੇ ਦੇਖਣ ਨੂੰ ਜਿਹੜੇ ਉਹ ਮਿਲੇ ਸੀਗੇ। ਇਲਾਕੇ ਦਾ ਬਹੁਤ ਜ਼ਿਆਦਾ ਜਿਹੜਾ ਉਹ ਫਰਕ ਆਪਾਂ ਨੂੰ ਇਸ ਵਾਰ ਜਿਹੜਾ ਉਹ ਦੇਖਿਆ। ਤੇ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਸੇਵਾਦਾਰਾਂ ਦਾ ਵੀ ਧੰਨਵਾਦ ਕਰਦੇ ਹਾਂ, ਕਿਉਂਕਿ ਜਿਹੜੀ ਇੱਥੇ ਗਾਰਬੇਜ ਦਾ ਕੰਮ ਆ ਨਾ, ਉਹ ਬਹੁਤ ਤਰੀਕੇ ਦੇ ਨਾਲ ਕਰਨਾ ਪੈਂਦਾ। ਆਪਣੇ ਮੈਂ ਦੇਖਿਆ ਸੀ ਰਜਿੰਦਰ ਸਿੰਘ ਟਾਂਡਾ ਹੋਣੀ ਜਿਹੜੇ ਉਹ ਲੱਗੇ ਹੋਏ ਸੀ, ਆਪਾਂ ਵਿਸ਼ੇਸ਼ ਮੈਂਸ਼ਨ ਵੀ ਜਿਹੜੇ ਉਹ ਕਰ ਦਿੰਦੇ ਆ। ਤੇ ਉਹਨਾਂ ਦੀ ਇੱਕ ਗੱਲ ਸੀਗੀ ਵੀ ਇਹ ਸੇਵਾ ਮਹਿੰਗੀ ਇਸ ਗੱਲੋਂ ਵੀ ਬਗੈਰ ਮਤਲਬ ਤੋਂ ਫਾਈਨ ਪੈ ਜਾਂਦਾ, ਨਹੀਂ ਤਾਂ ਕਮਿਊਨਿਟੀ ਨੂੰ ਵੀ ਸਾਰੀਆਂ ਚੀਜ਼ਾਂ ਇੱਕੋ ਥਾਂ ਦੇ ਉੱਤੇ ਤੁਸੀਂ ਰਲ ਕੱਢ ਕਰਕੇ ਜਿਹੜੀਆਂ ਉਹ ਸੁੱਟ ਦਿੰਦੇ ਆ। ਤੇ ਉੱਥੇ ਫਿਰ ਤੁਹਾਨੂੰ ਪਤਾ ਵੀ ਰੀਸਾਈਕਲ ਵਾਲਾ ਵੱਖਰਾ, ਕਈ ਸ਼ਹਿਰਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਉਹ ਉਸ ਹਿਸਾਬ ਦੇ ਨਾਲ ਵੱਖਰੀਆਂ ਹੁੰਦੀਆਂ, ਸਟੈਕ ਕਰਕੇ। ਸੋ ਉਹਨਾਂ ਸੇਵਾਦਾਰਾਂ ਦਾ ਵੀ, ਜਿਨ੍ਹਾਂ ਨੇ ਪਿੱਛੇ ਸਾਫ਼ ਸਫਾਈ ਦਾ ਧਿਆਨ ਰੱਖਿਆ, ਗਾਰਬੇਜ ਨੂੰ ਇਕੱਠੇ ਜਿਹੜਾ ਉਹ ਕਰਦੇ ਰਹੇ। ਤੇ ਇਸ ਵਾਰ ਇਹ ਵੀ ਦੇਖਿਆ ਵੀ ਸਾਈਡ ਵਾਕਾਂ ਦੀ ਥਾਂ ਦੇ ਉੱਤੇ ਪਿੱਛੇ ਜਿਹੜਾ ਉਹ ਜ਼ਿਆਦਾ ਜਿਹੜੇ ਉਹ ਚੱਲੇ। ਸੋ ਪ੍ਰਬੰਧਕਾਂ ਦੀ ਜਿਹੜੀ ਸੰਗਤ ਨੇ ਬਹੁਤ ਗੱਲ ਨੂੰ ਮੰਨ ਕੇ ਬੜੇ ਵਧੀਆ ਢੰਗ ਦੇ ਨਾਲ ਇਹ ਜਿਹੜੀ ਰੈਲੀ ਆ, ਇਹ ਜਿਹੜਾ ਨਗਰ ਕੀਰਤਨ ਆ, ਇਹ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਉੱਥੇ ਵਾਪਰਿਆ। ਤੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਜਿੱਥੇ ਸੰਗਤ ਦੀ ਪਹਿਲੋਂ ਇਕੱਤਰਤਾ ਹੋਈ, ਉੱਥੋਂ ਲੈ ਕੇ ਤੇ ਬਾਅਦ ਦੇ ਵਿੱਚ ਜਿਹੜਾ ਸਿਵਿਕ ਸੈਂਟਰ ਪਲਾਜ਼ਾ, ਜਿੱਥੇ ਬਾਅਦ ਦੇ ਵਿੱਚ ਜਿਹੜੇ ਕਹਿ ਲਓ ਵੀ ਸੈਮੀਨਾਰ ਕਹਿ ਲਓ ਹੋਇਆ, ਤੇ ਜਿਹੜੀਆਂ ਸਪੀਚਸ ਹੋਈਆਂ ਉਸ ਦੇ ਵਿੱਚ ਇਸ ਵਾਰ ਯੰਗਸਟਰ ਬਹੁਤ ਸੀਗੇ ਸਪੀਚ ਕਰਨ ਵਾਲੇ ਜੀ। ਜਾਂ ਐਡਵੋਕੇਟ ਸੀਗੀ ਇੱਕ ਲੜਕੀ, ਦੋ ਜਿਹੜੀਆਂ ਨੌਜਵਾਨ ਕੁੜੀਆਂ, ਦੋ ਨੌਜਵਾਨ ਮੁੰਡੇ ਜਿਹੜੇ ਉਹਨਾਂ ਨੇ ਜਿਹੜਾ ਉਹ ਭਾਸ਼ਣ ਦਿੱਤੇ। ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਭਾਸ਼ਣ ਦਿੱਤਾ, ਜਨਰਲ ਲਾਭ ਸਿੰਘ ਉਹਨਾਂ ਦਾ ਸੁਪੁੱਤਰ, ਉਹਨਾਂ ਦੇ ਜਿਹੜੇ ਆ ਰਾਜੇਸ਼ਵਰ ਸਿੰਘ ਹੋਣੀ, ਉਹ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਉਹ ਪਹੁੰਚੇ ਸੀ। ਤੇ ਅਖੀਰ ਦੇ ਵਿੱਚ ਜਿਹੜੇ ਮਾਤਾ ਜੀ ਜਿਹੜੇ ਹਰਜੋਤ ਸਿੰਘ ਜੀ ਬੋਲੇ ਆ, ਉਹਨਾਂ ਨੇ ਕਹਿ ਲਓ ਵੀ ਝੰਜੋੜ ਕੇ ਰੱਖ ਦਿੱਤਾ ਸਾਰਿਆਂ ਨੂੰ, ਜਿਹੜਾ ਉਹ ਝੰਜੋੜ ਕੇ ਜਿਹੜਾ ਉਹ ਰੱਖ ਦਿੱਤਾ। ਸੋ ਉਹਨਾਂ ਦੀ ਸਪੀਚ ਵੀ ਲਾਜਵਾਬ ਸੀ ਤੇ ਉਹ ਸੁਣਨ ਵਾਲੀ ਆ।
ਤੇ ਆਪਾਂ ਇੱਥੇ ਰੇਡੀਓ ਤੇ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜੀਆਂ ਸਪੀਚਿਸ ਆ ਸ਼ਾਇਦ ਅੱਜ ਦੇ ਕੋਸ਼ਿਸ਼ ਕਰੀਏ ਵੀ ਰੇਡੀਓ ਦੇ ਉੱਤੇ ਜਿਹੜੇ ਮਿਸ ਕਰ ਗਏ ਆ, ਅੱਜ 3 ਤੋਂ 4 ਦੇ ਵਿੱਚ ਅਸੀਂ ਇਹ ਜਿਹੜੀਆਂ ਸਪੀਚਿਸ ਆ ਉਹ ਲਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਸਾਰੇ ਜਾਣੇ ਉਹਨਾਂ ਸਪੀਚਿਸ ਨੂੰ ਉੱਥੇ ਜਿਹੜਾ ਸੌਵਰਨਿਟੀ ਰੈਲੀ ਹੋਈ ਆ, ਉੱਥੇ ਜੋ ਤਕਰੀਰਾਂ ਹੋਈਆਂ ਆ ਉਹਨਾਂ ਨੂੰ ਤੁਸੀਂ ਸੁਣ ਸਕੋ। ਸੋ ਦੁਨੀਆ 'ਚ ਕਿੰਨੇ ਕੁ ਮੁਲਕ ਆ ਜਾਂ ਕਿੰਨੀਆਂ ਕੁ ਜਗ੍ਹਾ ਆ ਜਿੱਥੇ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਹੁੰਦੇ ਆ? ਤੁਹਾਨੂੰ ਪਤਾ ਹੀ ਆ ਕਿੰਨੇ ਕੋਈ। ਅਮਰੀਕਾ ਦਾ ਤਾਂ ਮੈਂ ਕਹਿ ਸਕਦਾ ਇੱਕ ਬੇਕਰਸਫੀਲਡ ਗੁਰਦੁਆਰਾ ਸਾਹਿਬ ਹੁੰਦਾ, ਇੱਕ ਇਹ ਹੁੰਦਾ ਹੈਗਾ ਬਹੁਤ ਲੰਮੇ ਸਮੇਂ ਤੋਂ। ਸੋ ਜਿਹੜੇ ਲੋਕ ਕ੍ਰਿਟੀਸਾਈਜ਼ ਕਰਦੇ ਆ ਨਾ, ਉਹਨਾਂ ਨੂੰ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਹੈਗੀ ਆ। ਤੁਸੀਂ ਗਵਰਨਮੈਂਟ ਦਾ ਪੱਖ ਪੂਰ ਰਹੇ ਹੋ। ਜੇ ਇੰਡੀਆ ਦਾ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਕੋਸ਼ਿਸ਼ ਉਹਨਾਂ ਦੀ ਲੱਗੀ ਆ ਵੀ ਤੁਸੀਂ ਆਓ ਨਾ ਇੱਥੇ, ਵੀ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਹੋ ਰਹੇ ਨਗਰ ਕੀਰਤਨ ਆ ਉਹ ਆਓ ਨਾ। ਇੱਕ ਤਾਂ ਜਿਹੜੀਆਂ ਕੁਛ ਹੁਣ ਦੇਖੋ ਵੀ ਗੁਰਦੁਆਰੇ ਦੀਆਂ ਜਿਹੜੀਆਂ ਪ੍ਰਬੰਧਕੀ ਚੀਜ਼ਾਂ ਦੇ ਵਿੱਚ ਜੇ ਤੁਸੀਂ ਨਹੀਂ ਹੈਗੇ ਤਾਂ ਇਹਦਾ ਮਤਲਬ ਇਹ ਵੀ ਤੁਸੀਂ ਗੁਰੂ ਦੇ ਸਿੱਖ ਨਹੀਂ, ਵੀ ਜੇ ਤੁਸੀਂ ਪ੍ਰਬੰਧ ਚ ਤਾਂ ਹੀ ਆਉਣਾ, ਉਦਾਂ ਤੁਸੀਂ ਆਉਣਾ ਨਹੀਂ। ਇਹ ਹਲੂਣਾ ਜਿਹੜਾ ਉਹ ਹੋਣਾ ਚਾਹੀਦਾ। ਤੁਸੀਂ ਬੜੀ ਵਧੀਆ ਗੱਲ ਕੀਤੀ ਸੀ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਵੀ ਉਦੋਂ ਤਾਂ ਕਰਫਿਊ ਲੱਗਾ ਸੀਗਾ, ਉਦੋਂ ਤਾਂ ਉੱਥੇ ਆਰਮੀ ਲੱਗੀ ਸੀਗੀ, ਤਾਂ ਸੰਗਤ ਪਹੁੰਚ ਨਹੀਂ ਸਕੀ। ਇੱਥੇ ਤੁਹਾਨੂੰ ਕਿਹੜੀ ਰੋਕ ਆ? ਇੱਥੇ ਤੁਹਾਨੂੰ ਕੌਣ ਰੋਕ ਰਿਹਾ ਆ ਜਿਹੜਾ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਪਹੁੰਚਣ ਦੇ ਲਈ? ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਬਹੁਤਾਤ ਦੇ ਵਿੱਚ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਦੇ ਨਾਮ ਦੇ ਉੱਤੇ, ਉਹਨਾਂ ਦੀਆਂ ਸ਼ਹੀਦੀਆਂ ਦੇ ਉੱਤੇ, ਉਹਨਾਂ ਦੇ ਉੱਤੇ ਜੋ ਅਤਿਆਚਾਰ ਹੋਇਆ ਤੇ ਜੋ ਉਹਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦੇ ਉੱਤੇ ਜੋ ਅਤਿਆਚਾਰ ਲਗਾਤਾਰ ਹੋ ਰਿਹਾ ਆ ਭਾਰਤ ਦੇ ਵਿੱਚ, ਉਸ ਚੀਜ਼ ਦਾ ਜਿਹੜਾ ਰਾਜਸੀ ਤੁਸੀਂ ਸ਼ਰਦ ਲਈ ਆ, ਤੇ ਜਦੋਂ ਉਹ ਗੱਲ ਜਿਹੜੇ ਨਿੱਤਰ ਕੇ ਮੋਹਰੇ ਆ ਕੇ ਕਹਿਣ ਵਾਲੀ ਹੁੰਦੀ ਆ ਉਦੋਂ ਤੁਸੀਂ ਗਾਇਬ ਹੋ ਜਾਂਦੇ। ਉਦੋਂ ਫਿਰ ਕੀ ਜਿਹੜੀਆਂ ਚੀਜ਼ਾਂ ਹੋ ਜਾਂਦੀਆਂ। ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਹੋ ਸੋਚਣਾ ਚਾਹੀਦਾ ਸੋ ਹੈ। ਇੱਥੋਂ ਇਹ ਆ ਵੀ ਜਦੋਂ ਤੁਹਾਡੇ ਤੇ ਵਕਤ ਪੈਂਦਾ ਫੇਰ ਤੁਸੀਂ ਕਹਿੰਦੇ ਜੀ ਕਮੇਟੀਆਂ ਵਾਲੇ ਆਣ, ਸਾਡੀ ਕਮਿਊਨਿਟੀ ਅੱਗੇ ਹੋਵੇ। ਪਿਛਲੇ ਹਫ਼ਤੇ ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ JD ਵੈਂਸ, ਉਹਨਾਂ ਨੇ ਸਟੇਟਮੈਂਟ ਦਿੱਤੀ ਆ ਜਿਹੜਾ ਇੰਗਲੈਂਡ ਦੇ ਵਿੱਚ ਇੱਕ ਬੇਵਕੂਫ ਨੇ ਜਿਹੜਾ ਇੱਕ ਤੇਜ਼ ਹਥਿਆਰ ਦੇ ਨਾਲ ਗੋਰਾ ਮੁੰਡਾ ਜਿਹੜਾ ਮਾਰ ਦਿੱਤਾ ਸੀ। ਸੋ ਇੰਗਲੈਂਡ ਦੇ ਵਿੱਚ ਬਹੁਤ ਪ੍ਰੋਟੈਸਟ ਹੋਏ ਵੀ ਜੀ ਕਿਰਪਾਨ ਸੀ, ਹਾਲਾਂਕਿ ਉਹ ਕਿਰਪਾਨ ਨਹੀਂ ਸੀ, ਵੀ ਕਿਰਪਾਨ ਬੈਨ ਹੋਵੇ। ਉਹ ਤਾਂ ਹਰਜੋਤ ਜੀ ਕੋਈ ਵੀ ਕਿਸੇ ਨੂੰ ਵੀ ਮਾਰ ਸਕਦਾ ਆ ਜੀ, ਉਹ ਬਹੁਤ ਮਾੜੀ ਗੱਲ ਆ, ਨਹੀਂ ਹੋਣਾ ਚਾਹੀਦਾ ਸੀ। JD ਵੈਂਸ ਨੇ ਸਟੇਟਮੈਂਟ ਦਿੱਤੀ ਵੀ ਇਹ ਬਾਹਰਲੇ ਲੋਕ ਇਹ ਆ ਕੇ ਕਰਦੇ ਆ। ਮੈਂ ਕਹਿੰਦਾ ਵੀ ਜਿੰਨੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਉੱਥੇ ਗਈਆਂ ਸੀਆਂ, ਜਿਹੜਾ ਸਾਡੇ ਨਾਲ ਜ਼ੁਲਮ ਹੋਇਆ ਉਹ ਠੀਕ ਆ। ਜਿਹੜੇ ਨਹੀਂ ਗਏ, ਤੁਹਾਡਾ ਇੰਨਾ ਕੁ ਤਾਂ ਫਰਜ਼ ਬਣਦਾ ਵੀ JD ਵੈਂਸ ਨੂੰ ਚਿੱਠੀ ਲਿਖੋ, ਭਈ ਇੱਥੇ ਹਰ ਰੋਜ਼ ਮਾਸ ਸ਼ੂਟਿੰਗ ਹੁੰਦੀਆਂ ਤੇ ਮਾਸ ਸ਼ੂਟਿੰਗ ਕਰਨ ਚ ਮੈਜੋਰਟੀ ਚ ਗੋਰੇ ਹੁੰਦੇ ਆ, ਗਨ ਕਾਹਤੇ ਨਹੀਂ ਬੈਨ ਕਰਦੇ? ਠੀਕ ਹੈ ਕਿ ਨਹੀਂ? ਤੁਸੀਂ ਦੂਜੇ ਮੁਲਕ ਦੀ ਤਾਂ ਗੱਲ ਕਰਦੇ ਆ, ਇੱਥੇ ਦੀ ਮੁਲਕ ਦੀ ਵੀ ਗੱਲ ਕਰ ਲਓ ਨਾ। ਸੋ ਇੱਕ ਗੋਰਾ 8 ਜਾਣਿਆਂ ਨੂੰ ਮਾਰ ਦਿੰਦਾ ਟਰੱਕ ਦੇ ਵਿੱਚ ਤੇ ਉਹਦੀ ਬੇਲ ਹੋ ਜਾਂਦੀ ਆ। ਜਦੋਂ ਕਿਸੇ ਪੰਜਾਬੀ ਤੋਂ ਗਲਤੀ ਹੁੰਦੀ ਆ ਫਿਰ ਉਹ ਪੂਰੇ ਮੀਡੀਆ ਦੇ ਉੱਤੇ ਹਾਈਲਾਈਟ ਹੁੰਦੀ ਹੈਗੀ ਆ। ਸੋ ਜੇ ਆਪਣੀ ਕਮਿਊਨਿਟੀ ਇਕੱਠੀ ਨਹੀਂ ਹੁੰਦੀ ਨਾ, ਫਿਰ ਆਹੀ ਕੁਝ ਹੋਣਾ ਹੈਗਾ ਆ। ਸੋ ਸਾਨੂੰ ਸਾਰਿਆਂ ਨੂੰ, ਅਸੀਂ ਐਜ਼ ਏ ਰੇਡੀਓ ਹਮੇਸ਼ਾ ਹੀ ਜਦ ਤੋਂ ਆਪਾਂ ਰੇਡੀਓ ਸ਼ੁਰੂ ਕੀਤਾ 2010 ਤੋਂ, ਸਾਡਾ ਇਹ ਹੈਗਾ ਆ ਵੀ ਸਾਡੀ ਕਮਿਊਨਿਟੀ ਇਕੱਠੀ ਹੋਣੀ ਚਾਹੀਦੀ ਆ। ਸਾਡੀ ਕੌਮ ਦੀ ਜਿੱਥੇ ਵੀ ਗੱਲ ਹੁੰਦੀ ਆ, ਚਾਹੇ ਜਿਹੜੀ ਮਰਜ਼ੀ ਕਮੇਟੀ ਹੋਵੇ, ਨੋ ਮੈਟਰ ਬਟ ਆਪਾਂ ਹਮੇਸ਼ਾ ਹੀ ਉੱਥੇ ਜਾਂਦੇ ਆ, ਹਮੇਸ਼ਾ ਹੀ ਜਿਹੜਾ ਆ ਤੁਹਾਨੂੰ ਇਨਫੋਰਮ ਕਰਦੇ ਆ, ਆਪਣੀ ਕਮਿਊਨਿਟੀ ਨੂੰ ਇਨਫੋਰਮ ਕਰਦੇ ਹੈਗੇ ਆ। ਹਾਲਾਂਕਿ ਸਾਨੂੰ ਵੀ ਬਹੁਤ ਪ੍ਰੋਬਲਮਸ ਆਉਂਦੀਆਂ, ਸਾਡੇ ਚੈਨਲ ਬੈਨ ਹੋ ਜਾਂਦੇ ਆ, ਇੱਥੇ ਮਨੀਟਾਈਜੇਸ਼ਨ ਬੈਨ ਹੋ ਜਾਂਦੀ ਆ, ਸਾਡੇ ਐਡਵਰਟਾਈਜ਼ਰਸ ਨੂੰ ਕਾਲ ਕੀਤੀ ਜਾਂਦੀ ਆ ਵੀ ਦੇਖੋ ਜੀ ਇਹ ਤਾਂ ਇਦਾਂ ਦੇ ਜਿਹੜੇ ਆ ਪ੍ਰੋਗਰਾਮ ਲਾਈਵ ਕਰਦੇ ਹੈਗੇ ਆ। ਪਰ ਇਹ ਆ ਵੀ ਜਿੰਨੀ ਕੁ ਮਹਾਰਾਜ ਨੇ ਬਖਸ਼ਿਸ਼ ਦਿੱਤੀ ਆ, ਜਦੋਂ ਤੱਕ ਸਾਡਾ ਚੱਲੂਗਾ ਉਦੋਂ ਤੱਕ ਜ਼ਰੂਰ ਆਪਾਂ ਸੱਚ ਦੀ ਗੱਲ ਜ਼ਰੂਰ ਕਰਦੇ ਰਹਾਂਗੇ, ਨਾ ਕਿ ਘਰ ਬੈਠ ਕੇ ਜਿਹੜਾ ਆ ਫੇਸਬੁੱਕ ਤੇ ਝੂਠੀਆਂ ਖਬਰਾਂ ਜਿਹੜੀਆਂ ਆ ਉਹ ਫੈਲਾਈ ਜਾਣੀਆਂ। ਜੀ ਨਹੀਂ, ਬਿਲਕੁਲ ਬਿਲਕੁਲ। ਤੇ ਸਾਰੀਆਂ ਪਹੁੰਚਣ ਵਾਲੀਆਂ ਸੰਗਤਾਂ ਦਾ ਇੱਕ ਵਾਰੀ ਧੰਨਵਾਦ, ਸਾਰੇ ਵਲੰਟੀਅਰਸ ਦਾ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਸਾਰੀਆਂ ਹੀ ਉਹ ਜਥੇਬੰਦੀਆਂ ਦਾ ਜਿਹੜੀਆਂ ਦੂਰੋਂ ਨੇੜੋਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੀਆਂ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਉਹ ਧੰਨਵਾਦ। ਜੇ ਸਟਿਲ ਤੁਸੀਂ ਮਿਸ ਕਰ ਗਏ ਆ ਤਾਂ ਜਿੱਦਾਂ ਆਪਾਂ ਤੁਹਾਨੂੰ ਦੱਸ ਰਹੇ ਆ ਵੀ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਉਹ ਜਿਹੜੀ ਸਾਰੀ ਲਾਈਵ ਕਵਰੇਜ ਆ ਉਹ ਦੇਖ ਸਕਦੇ ਹੈਗੇ ਆ। ਬਾਕੀ 3 ਵਜੇ ਜਿਹੜਾ ਪ੍ਰੋਗਰਾਮ ਹੋਣਾ ਉਹਦੇ ਚ ਤੁਹਾਨੂੰ ਕੁਝ ਜਿਹੜੇ ਭਾਸ਼ਣ ਹੋਏ ਸੀ ਉਹ ਸੁਣਾਏ ਵੀ ਜਾਊਗੇ। ਜੇ ਕਿਸੇ ਨੇ ਕਾਲ ਵੀ ਕਰਨੀ ਹੋਈ ਉਸ ਟਾਈਮ ਦੇ ਉੱਤੇ ਕਾਲ ਕਰਕੇ ਆਪਣੇ ਸੁਜੈਸ਼ਨ ਵੀ ਜਿਹੜੇ ਆ ਉਹ ਦੇ ਸਕਦੇ ਹੋ ਜੀ। ਤੇ ਆਪਾਂ ਹੁਣ ਇੱਧਰ ਆਈਏ ਰਾਜਕਰਮੀਰ ਸਿੰਘ ਜੀ, ਲੱਗਦਾ ਵੀ ਈਰਾਨ ਵਾਲਾ ਮਸਲਾ ਜਿਹੜਾ ਆ ਉਹ ਫਿਰ ਭੱਗ ਗਿਆ ਆ। ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਦਾ ਬਹੁਤ ਬੁਰਾ ਹਾਲ ਹੋਇਆ। ਈਰਾਨ ਵਾਲਿਆਂ ਨੇ ਨਾਲ ਇਜ਼ਰਾਈਲ ਦੇ ਉੱਤੇ ਅਟੈਕ ਕਰ ਦਿੱਤਾ
ਤੇ ਟਰੰਪ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਵਾਲਿਆਂ ਨੂੰ ਵੀ ਤੁਸੀਂ ਕੁਛ ਨਾ ਕਰਿਓ, ਚੁੱਪ ਰਹੋ ਹਜੇ। ਇਜ਼ਰਾਈਲ ਵਾਲੇ ਤਾਂ ਪਹਿਲਾਂ ਹੀ ਨਹੀਂ ਸ਼ਰਾਰਤ ਕਰਨੋਂ ਹਟਦੇ, ਤੇ ਉਹਨਾਂ ਨੇ ਫੇਰ ਜਿਹੜਾ ਆ ਅਟੈਕ ਕਰ ਦਿੱਤਾ। ਤੇ ਹੁਣ ਇਸ ਵੇਲੇ ਸਾਡੇ ਜਿਹੜੇ ਰਾਸ਼ਟਰਪਤੀ ਸਾਹਿਬ ਆ, ਉਹ ਕਾਫੀ ਬੈਡ ਸਿਚੁਏਸ਼ਨ ਦੇ ਵਿੱਚ ਆ। ਟਰੰਪ ਹੋਣਾ ਨੇ ਇਜ਼ਰਾਈਲ ਨੂੰ ਕਿਹਾ ਵੀ ਇਮੀਡੀਏਟਲੀ ਸਟਾਪ ਸ਼ੂਟਿੰਗ, ਜਦੋਂ ਇਹ ਹੁਣ ਸੀਜ਼ ਫਾਇਰ ਜਿਹੜਾ ਟੁੱਟ ਰਿਹਾ ਹੈਗਾ ਆ। ਤੇ ਨਾਲ ਈਰਾਨ ਨੂੰ ਵੀ ਕਿਹਾ ਵੀ ਤੁਹਾਨੂੰ ਜਿਹੜਾ ਆ ਇਹ ਕੰਮ ਬੰਦ ਕਰਨਾ ਚਾਹੀਦਾ ਹੈਗਾ। ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕਰ ਰਹੀ ਹੈ ਕੁਝ ਮਿੰਟ ਪਹਿਲਾਂ ਵੀ ਹੁਣ ਈਰਾਨ ਵਾਲੇ ਕਹਿੰਦੇ ਆ ਵੀ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਆ ਉਹ ਇਜ਼ਰਾਈਲ ਦੇ ਉੱਤੇ ਨਹੀਂ ਕਰਾਂਗੇ। ਸੋ ਸਿਚੁਏਸ਼ਨ ਇੱਕ ਵਾਰੀ ਫੇਰ ਇਦਾਂ ਲੱਗਦਾ ਸੀ ਵੀ ਲਗਭਗ ਸਮਝੌਤਾ ਹੋ ਗਿਆ ਆ, ਤੇ ਹੁਣ ਫੇਰ ਜਿਹੜੀ ਆ ਬਹੁਤ ਜ਼ਿਆਦਾ ਗਰਮ ਹੋ ਗਈ ਹੈਗੀ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਸਟਾਕ ਮਾਰਕੀਟ ਦਾ ਦੱਸਿਆ ਵੀ ਫਰਾਈਡੇ ਬਹੁਤ ਜ਼ਿਆਦਾ ਲੋਕਾਂ ਦੇ ਪੈਸੇ, ਲੱਖਾਂ ਦੇ ਹਿਸਾਬ ਨਾਲ ਪੈਸੇ ਲੂਜ਼ ਹੋਏ ਆ। ਅੱਜ ਏਸ਼ੀਆ ਦੇ ਵਿੱਚ ਜਿਹੜੀ ਮਾਰਕੀਟ ਆ ਉਹ ਬਲੀਡ ਕਰ ਰਹੀ ਹੈ, ਬਲੀਡਿੰਗ ਹੋ ਰਹੀ ਉੱਥੇ। ਖਾਸ ਕਰਕੇ ਜਿਹੜੀ ਨਿੱਕੇ ਇੰਡੈਕਸ ਵਾ ਬਹੁਤ ਡਾਊਨ ਜਿਹੜੀ ਗਈ ਹੈਗੀ ਆ। ਮੈਂ ਕਈ ਆਰਟੀਕਲ ਪੜ੍ਹਦਾ ਸੀ, ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਜੇ ਇਹ ਸਿਚੁਏਸ਼ਨ 2-4 ਮਹੀਨੇ ਹੋਰ ਚੱਲਦੀ ਰਹੀ ਤੇ ਦੁਨੀਆ ਦੇ ਵਿੱਚ ਫੂਡ ਦਾ ਬਹੁਤ ਜ਼ਿਆਦਾ ਘਾਟਾ ਹੋਊਗਾ। ਹਾਂਜੀ। ਉਹ ਇੱਕ ਬਹੁਤ ਵੱਡੀ ਪ੍ਰੋਬਲਮ ਪੈਣ ਜਾ ਰਹੀ ਆ। ਤੇਲ ਤਾਂ ਘੱਟ ਪੈਣਾ ਹੀ ਪੈਣਾ ਆ। ਹੁਣ ਫਰਟੀਲਾਈਜ਼ਰ ਨਹੀਂ ਮਿਲ ਰਿਹਾ, ਉਹ ਤੋਂ ਬਾਅਦ ਜਿਹੜਾ ਫੂਡ ਦੀ ਸ਼ਾਰਟੇਜ ਹੋਊਗੀ। ਇਹ ਨਹੀਂ ਵੀ ਅਮਰੀਕਾ 'ਚ ਨਹੀਂ ਹੁੰਦੀ ਹੈਗੀ, ਨਾ ਹੀ ਯੂਰਪੀਅਨ ਯੂਨੀਅਨ ਮੁਲਕਾਂ 'ਚ ਹੋਣੀ ਆ। ਉਹਨਾਂ ਵਿਚਾਰੇ ਜਿਹੜੇ ਥਰਡ ਵਰਲਡ ਕੰਟਰੀਜ਼ ਹੈਗੇ, ਗਰੀਬ ਮੁਲਕ ਆ, ਉੱਥੇ ਇਹਦਾ ਅਸਰ ਬਹੁਤ ਜ਼ਿਆਦਾ ਪਊਗਾ। ਯਾ ਸੋ ਟਰੰਪ ਹੋਣੀ ਹੁਣ ਵਿੱਚ ਇਰਾਨ ਵਾਲਿਆਂ ਨੂੰ ਵੀ ਕਹਿ ਰਿਹਾ ਵੀ ਤੁਸੀਂ ਅਟੈਕ ਨਾ ਕਰੋ, ਤੇ ਇਜ਼ਰਾਈਲ ਵਾਲਿਆਂ ਨੂੰ ਵੀ ਕਹਿ ਰਹੇ ਆ, ਕਿਉਂਕਿ ਇਜ਼ਰਾਈਲ ਵਾਲੇ ਬੈਰੂਤ ਦੇ ਵਿੱਚ ਉਹਨਾਂ ਨੇ ਕਾਫੀ ਅਟੈਕ ਕੀਤੇ ਸੀ, ਤੇ ਫਿਰ ਹੈਜ਼ਬੁੱਲਾ ਵਾਲਿਆਂ ਨੇ ਉਹਨਾਂ ਦੇ ਉੱਤੇ ਅਟੈਕ ਕਰਨੇ ਜਿਹੜੇ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਮਿਡਲ ਈਸਟ ਦੇ ਵਿੱਚ, ਉਹ ਫਿਰ ਜਿਹੜੀ ਆ ਬਹੁਤ ਟੈਂਸ ਜਿਹੜੀ ਆ ਉਹ ਬਣੀ ਹੋਈ ਹੈਗੀ। ਜੀ, ਬਿਲਕੁਲ ਹਰਜੋਤ ਸਿੰਘ ਜੀ। ਸੋ ਹੁਣ ਇਰਾਨ ਵਾਲੇ ਕਹਿ ਰਹੇ ਆ ਵੀ ਅਸੀਂ ਜਿਹੜੇ ਅਟੈਕ ਕਰ ਰਹੇ ਸੀ ਉਹ ਇਜ਼ਰਾਈਲ ਦੇ ਉੱਤੇ, ਉਸਨੂੰ ਰੋਕਾਂਗੇ। ਇਰਾਨ ਵਾਲੇ ਤਾਂ ਉੱਥੇ ਸੜਕਾਂ ਤੇ ਉਤਰ ਕੇ ਜਸ਼ਨ ਮਨਾਉਣ ਲੱਗ ਗਏ ਵੀ ਜਦੋਂ ਇਰਾਨ ਨੇ ਇਜ਼ਰਾਈਲ ਦੇ ਉੱਤੇ ਇਸ ਵਾਰ ਇਹਨਾਂ ਨੇ ਪਹਿਲੋਂ ਹਮਲਾ ਜਿਹੜਾ ਉਹ ਕਰ ਦਿੱਤਾ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਇੱਥੇ ਬਣ ਕੀ ਜਿਹੜਾ ਹੋ ਰਿਹਾ ਆ, ਇਹ ਸਟਰੋਂਗ ਹੋਏ ਆ, ਇਹ ਵੀਕ ਹੋਏ ਆ, ਇਹ ਅਚਨਚੇਤੇ ਅਟੈਕ ਕਾਤੇ ਆਇਆ। ਇਹ ਉੱਦਾਂ ਚਲੋ ਇਹ ਦੇਖਦੇ ਰਹੇ ਆਪਾਂ ਵੀ ਅਮਰੀਕਾ ਦੇ ਨਾਲ ਜਾਂ ਇਜ਼ਰਾਈਲ ਦੇ ਨਾਲ ਜਦੋਂ ਗੱਲਬਾਤ ਇਹਨਾਂ ਦੀ ਚੱਲ ਰਹੀ ਹੁੰਦੀ, ਉਹਨਾਂ ਉੱਤੇ ਹਮਲਾ ਹੋ ਜਾਂਦਾ ਰਿਹਾ ਆ। 2-3 ਵਾਰੀ ਆਲਰੇਡੀ ਇਹ ਹੋ ਚੁੱਕਾ ਆ। ਇਹ ਜਦੋਂ 28 ਫਰਵਰੀ ਨੂੰ ਲੜਾਈ ਸ਼ੁਰੂ ਵੀ ਹੋਈ ਸੀ, ਉਦੋਂ ਵੀ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ ਯੂਰਪ ਦੇ ਕਿਸੇ ਮੁਲਕ ਦੇ ਵਿੱਚ, ਵੀ ਉੱਥੇ ਸੱਦੇ ਆ ਗੱਲਬਾਤ ਕਰਨ ਨੂੰ, ਤੇ ਪਿੱਛੋਂ ਜਿਹੜਾ ਉਹ ਅਟੈਕ ਸ਼ੁਰੂ ਹੋ ਗਿਆ। ਸੋ ਡੋਨਲਡ ਟਰੰਪ ਹੁਣੀ ਕਸੂਤੇ ਜਿਹੜੇ ਉਹ ਫਸੇ ਆ। ਨੇਤਨਯਾਹੂ ਨੂੰ ਕਹਿ ਤਾਂ ਉਹਨਾਂ ਨੇ ਦਿੱਤਾ ਹਰਜੋਤ ਸਿੰਘ ਜੀ ਵੀ ਹਮਲਾ ਨਾ ਕਰੀ ਮਿੱਤਰ, ਪਰ ਨੇਤਨਯਾਹੂ ਦਾ ਬਿਆਨ ਇਹ ਆਇਆ, ਕਹਿੰਦਾ ਵੀ ਅਸੀਂ ਹੋਰ ਵੀ ਜ਼ਿਆਦਾ ਤਾਕਤ ਦੇ ਨਾਲ ਇਰਾਨ ਦੇ ਉੱਤੇ ਜਿਹੜਾ ਉਹ ਹਮਲਾ ਕਰਾਂਗੇ। ਸੋ ਟਰੰਪ ਹੁਣਾਂ ਦੀ ਕੌਣ ਸੁਣੂਗਾ, ਤੇ ਕੀ ਉਹਨਾਂ ਦੀ ਗੱਲ ਨੂੰ ਅਣਗੌਲਿਆਂ ਕਰਕੇ ਗੱਲ ਇਹ ਜਿਹੜੇ ਕੌਨਫਲਿਕਟ ਆ ਉਹ ਅੱਗੇ ਹੋਰ ਵੱਧਦਾ ਰਹੂਗਾ। ਇਹ ਜਿਹੜੀ ਉਹ ਦੇਖਣ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਰਹੇਗੀ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਬਣ ਚੁੱਕੀ ਹੈ। ਇਰਾਨ ਦੇ ਦੁਆਰਾ ਅਚਨਚੇਤੇ ਕੱਲ ਜਿਹੜੇ ਅਟੈਕ ਆ ਵੀਕਐਂਡ ਦੇ ਉੱਤੇ ਉਹ ਕਰ ਦਿੱਤੇ ਗਏ ਹੈਗੇ ਆ। ਸੋ ਇਜ਼ਰਾਈਲ ਨੂੰ ਬੇਰੁਤ ਦੇ ਉੱਤੇ ਹਮਲਾ ਕਰਨ ਦੀ ਗ੍ਰੀਨ ਲਾਈਟ ਨਹੀਂ ਦਿੱਤੀ ਗਈ ਟਰੰਪ ਪ੍ਰਸ਼ਾਸਨ ਦੇ ਜਿਹੜੇ ਉਹ ਦੁਆਰਾ। ਕਾਫੀ ਪੁਸ਼ਬੈਕ ਇਸ ਟਾਈਮ ਨੇਤਨਯਾਹੂ ਨੂੰ ਦੇਖਣਾ ਜਿਹੜਾ ਉਹ ਪੈ ਰਿਹਾ ਆ, ਖਾਸ ਕਰਕੇ ਅਮਰੀਕਨ ਸਰਕਾਰ ਦੇ ਵੱਲੋਂ। ਹਰਜੋਤ ਸਿੰਘ ਜੀ, ਇੱਥੇ ਮੈਂ ਵੀ ਦੱਸਦਾ ਜਾਵਾਂ, ਜਦ ਪਿਛਲੇ 2-3 ਦਿਨ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਸੀਗੇ, ਜਿੱਥੇ ਉੱਥੇ 42 ਸਾਲ ਜੋ ਪਹਿਲਾਂ ਇਹ ਹਮਲਾ ਹੋਇਆ ਉਸ ਦੀ ਯਾਦ ਦੇ ਵਿੱਚ ਵਿਸ਼ੇਸ਼ ਸਮਾਗਮ ਹੋਏ। ਅਰਦਾਸ ਵੀ ਜਿਹੜੀ ਉਹ ਸੈਨੇਟ ਦੇ ਵਿੱਚ ਕਰਵਾਈ ਗਈ, ਉੱਥੇ ਅਰਦਾਸ ਵੀ ਜਿਹੜੀ ਉਹ ਕੀਤੀ ਗਈ। ਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਕਈ ਜਿਹੜੇ ਕਾਂਗਰਸਮੈਨ ਕਾਂਗਰਸਵੂਮਨ ਜਿਹੜੀ ਉਹ ਉੱਥੇ ਆਏ, ਤਾਂ ਬੜਾ ਠੋਕ ਕੇ ਉਹਨਾਂ ਨੇ ਗੱਲ ਕੀਤੀ। ਜਿਹੜੀ ਮਾਈਨੋਰਿਟੀ ਦੀ ਵਿਪ ਕੈਥਰੀਨ ਕਲਾਰਕ, ਉਹਨਾਂ ਦਾ ਜਿਹੜਾ ਭਾਸ਼ਣ ਆ ਉਹ ਸਭ ਤੋਂ ਕਹਿ ਸਕਦੇ ਹਾਂ ਵੀ ਜ਼ੋਰਦਾਰ ਭਾਸ਼ਣ ਜਿਹੜਾ ਉਹ ਸੀਗਾ। ਥੋੜੇ ਸ਼ਬਦਾਂ 'ਚ ਉਹਨਾਂ ਨੇ ਬਿਲਕੁਲ ਜਿਹੜੀ ਵਿਅਥਾ ਆ, ਉਹ ਜੋ ਕਹਾਣੀ ਆ ਉਹ ਸਾਹਮਣੇ ਜਿਹੜੀ ਉਹ ਦੱਸ ਦਿੱਤੀ। ਬਾਕੀ ਵੀ ਜਿਹੜੇ ਉਹ ਆਏ ਇੱਥੋਂ ਦੇ ਲੋਕਲ ਕਾਂਗਰਸਮੈਨ, ਜਿਮ ਕੋਸਟਾ ਵੀ ਸੀਗੇ, ਐਡਮ ਗਰੇ ਵੀ ਸੀਗੇ, ਜਿਹੜੇ ਮੈਜੋਰਟੀ ਦੇ ਵਿਪ ਟੌਮ ਐਮਰ ਵੀ ਜਿਹੜੇ ਉੱਥੇ ਪਹੁੰਚੇ ਹੋਏ ਸੀ। ਜਿਹੜੇ ਉੱਥੇ ਜਿਹੜੀ ਅਮਰੀਕਨ ਸਿੱਖ ਕਾਕਸ ਜਿਹੜੀ ਹੈਗੀ ਆ, ਉਹਨਾਂ ਦੇ ਕੋ-ਫਾਊਂਡਰ ਡੇਵਿਡ ਵੈਲੇਡਾਓ, ਮੈਰੀਅਨ ਜੇ ਸਕੈਲੀਅਨ, ਉਹ ਵੀ ਉੱਥੇ ਪਹੁੰਚੇ ਹੋਏ ਸੀਗੇ। ਟੌਮ ਸਵੇਜ਼ੀ, ਹੋਰ ਵੀ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਸ ਉੱਥੇ ਪਹੁੰਚੇ। ਜਿਹੜੀ ਕੈਥਰੀਨ ਕਲਾਰਕ ਨੇ ਜਿਹੜਾ ਕਿਹਾ ਵੀ 42 ਸਾਲ ਪਹਿਲਾਂ ਜੋ ਹਮਲਾ ਕੀਤਾ ਗਿਆ ਸੀ ਭਾਰਤ ਦੇ ਦੁਆਰਾ
ਸਿੱਖਾਂ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ ਉਸੇ ਹੀ ਤਰੀਕੇ ਦੇ ਨਾਲ ਭਾਰਤ ਦੇ ਦੁਆਰਾ ਜਿਹੜੇ ਵਾਈਲ ਅਟੈਕ ਜਿਹੜੇ ਹੁੰਦੇ ਨੇ, ਉਹ ਇਨਜਸਟਿਸ ਦਾ ਜਿਹੜਾ ਅਟੈਕਸ ਦਾ ਜਿਹੜਾ ਕੈਂਪੇਨ ਆ ਤੇ ਜਿਹੜਾ ਇਨਜਸਟਿਸ ਆ ਉਸ ਦਾ ਸਾਹਮਣਾ ਅਜੇ ਤੱਕ ਸਿੱਖਾਂ ਨੂੰ ਉੱਥੇ ਕਰਨਾ ਪੈ ਰਿਹਾ ਹੈਗਾ ਆ। ਸੋ ਇਹ ਕਨਫਰਮ ਆ, ਵੈਲਿਡ ਆ। ਉਹਦੇ ਨਾਲ ਜਦੋਂ ਇੰਟਰਵਿਊ ਹਰਜੋਤ ਸਿੰਘ ਦੀ ਹੋਈ ਸੀ, ਉਸਨੂੰ ਵੀ ਮੈਂ ਇਹੀ ਚੀਜ਼ਾਂ ਜਿਹੜੀਆਂ ਉਹ ਪੁੱਛੀਆਂ ਸੀਗੀਆਂ। ਉਹ ਵੀ ਸਿੱਖ ਜੈਨੋਸਾਈਡ ਦਾ ਜਿਹੜਾ ਰੈਜ਼ੋਲੂਸ਼ਨ ਉਸਨੇ ਲਿਆਂਦਾ ਹੋਇਆ ਆ, ਉਮੀਦ ਕਰ ਰਹੇ ਆ ਵੀ ਉਸ ਦੇ ਵਿੱਚ ਉੱਥੇ ਸਪੋਰਟ ਮਿਲੇ ਤਾਂ ਉਸ ਨੂੰ ਪਾਸ ਕਰਵਾਇਆ ਜਾਵੇ। ਜਦੋਂ ਜਿਹੜੇ ਲੋਕ ਖਾਸ ਕਰਕੇ ਫਰੈਜ਼ਨੋ ਦੇ ਇਰਦ ਗਿਰਦ ਰਹਿੰਦੇ ਆ, ਇੱਥੇ ਤੁਸੀਂ ਬਿਲਬੋਰਡ ਦੇਖਿਆ ਹੋਣਾ ਅਰਮੀਨੀਅਮ ਜੈਨੋਸਾਈਡ ਦਾ, ਉੱਥੇ ਉਹਨਾਂ ਨੇ ਥੱਲੇ ਹਾਊਸ ਦਾ ਰੈਜ਼ੋਲੂਸ਼ਨ, ਸੈਨੇਟ ਦਾ ਰੈਜ਼ੋਲੂਸ਼ਨ ਦਾ ਨੰਬਰ ਲਿਖਿਆ ਪਿਆ ਹੈਗਾ ਆ। ਇਹ ਪਾਸ ਹੋਇਆ ਸੀ ਕਿੰਨੇ ਦਹਾਕਿਆਂ ਬਾਅਦ ਹਰਜੋਤ ਸਿੰਘ ਜੀ, 100 ਸਾਲ ਬਾਅਦ, ਜਦੋਂ ਅਰਮੀਨੀਆ ਦੇ ਉੱਤੇ ਅਰਮੀਨੀਅਨਸ ਦੇ ਨਾਲ ਜਿਹੜਾ ਜੈਨੋਸਾਈਡ ਹੋਇਆ ਸੀ। 100 ਸਾਲ ਬਾਅਦ ਅਮਰੀਕਾ ਦੇ ਦੋਨਾਂ ਸਦਨਾਂ ਨੇ ਉਸ ਜੈਨੋਸਾਈਡ ਨੂੰ ਮੰਨਿਆ ਜਿਹੜਾ ਉਹ ਸੀਗਾ। ਸੋ ਉਸੇ ਤਰੀਕੇ ਦੀ ਕੋਸ਼ਿਸ਼ ਸਿੱਖ ਵੀ ਜਿਹੜੀ ਉਹ ਕਰ ਰਹੇ ਆ। ਕਈ ਤਾਂ ਇਸ ਗੱਲੋਂ ਮੈਨੂੰ ਹੈਰਾਨੀ ਹੁੰਦੀ ਹਰਜੋਤ ਸਿੰਘ ਜੀ ਵੀ ਇਹਨਾਂ ਕੋਸ਼ਿਸ਼ਾਂ ਦੇ ਉੱਤੇ ਵੀ ਪਾਣੀ ਫੇਰਨ ਦੀ ਕੋਸ਼ਿਸ਼ ਕਰ ਰਹੇ ਆ। ਇਸੇ ਕਰਕੇ ਜਿਹੜੇ ਨਾ ਪੰਜਾਬੀ ਜਿਹੜੀ ਯੂਐਸਏ ਦੀ ਟੀਮ ਉੱਥੇ ਗਈ ਸੀ, ਹਰ ਵਾਰੀ ਕਹਿ ਦਿੰਦੇ ਆ ਵੀ ਦੇਖੋ ਜੀ ਇਹ ਤਾਂ ਉਹੀ ਗੱਲਾਂ ਮਾਰ ਦਿੰਦੇ ਆ। ਸੋ ਉਹ ਤੁਸੀਂ ਅਰਦਾਸ ਕਲੀਅਰਲੀ ਸੁਣੀ ਆ, ਅਰਦਾਸ ਚਲੋ ਉਹ ਕਿਉਂਕਿ ਸਾਰੇ ਸੈਨੇਟਰ ਜਾਂ ਕਾਂਗਰਸਮੈਨ ਇੰਗਲਿਸ਼ 'ਚ ਹੀ ਆ, ਇੰਗਲਿਸ਼ ਸੀ। ਐਂਡ ਦੇ ਵਿੱਚ ਜਿਹੜੀ ਲਾਈਨ ਸੀ ਉਹ ਪੰਜਾਬੀ 'ਚ ਸ਼ਹੀਦਾਂ ਦੀ ਯਾਦ ਦੇ ਵਿੱਚ ਉਹ ਜੋ BBC ਉਹਨੂੰ ਬੜਾ ਕਲੀਅਰਲੀ ਜਿਹੜਾ ਉਹਦੇ ਵਿੱਚ ਕਿਹਾ ਹੈਗਾ। ਉਹ ਤੋਂ ਬਾਅਦ ਕੈਥਲੀਨ ਕਲਾਰਕ ਦੀ ਇੰਟਰਵਿਊ ਸੁਣ ਲਓ, ਡੇਵਿਡ ਵਲਡਾਹੋ ਜਿਹੜੇ ਕਾਂਗਰਸਮੈਨ ਹੈਗੇ ਆ ਫ੍ਰਿਜ਼ਨੋ ਏਰੀਏ ਦੀ, ਉਹਨਾਂ ਦੀ ਜਿਹੜੀਆਂ ਇੰਟਰਵਿਊ ਸੁਣ ਲਓ। ਸੋ ਜਿਹੜੇ ਭਾਰਤ ਪੱਖੀ ਮੀਡੀਆ ਹੈ ਨਾ, ਉਹਨਾਂ ਦਾ ਪੂਰਾ ਜ਼ੋਰ ਲੱਗਾ ਆ ਵੀ ਜਿੱਥੇ ਵੀ ਕਿਤੇ ਸਿੱਖੀ ਦੀ ਜਾਂ ਸਿੱਖਾਂ ਦੀ ਹੱਕ ਦੀ ਮਾੜੀ ਜਿਹੀ ਵੀ ਗੱਲ ਹੋਵੇ, ਨੋ ਮੈਟਰ ਜਿਹੜਾ ਮਰਜ਼ੀ ਕਰਦਾ ਹੋਵੇ, ਆਪਾਂ ਉਹਨਾਂ ਨੂੰ ਬਦਨਾਮ ਕਰਨਾ ਹੀ ਕਰਨਾ ਹੈਗਾ। ਪਰ ਆਪਾਂ ਕੋਈ ਵੀ ਹੋਵੇ, ਜਿਹੜੀ ਮਰਜ਼ੀ ਪਾਰਟੀ ਦਾ ਬਿਲੋਂਗ ਹੋਵੇ, ਜਿਹੜੀ ਮਰਜ਼ੀ ਆਪਾਂ ਕਹਿ ਸਕਦੇ ਆਰਗੇਨਾਈਜੇਸ਼ਨ ਨੂੰ ਬਿਲੋਂਗ ਕਰਦਾ ਹੋਵੇ, ਅਗਰ ਕੋਈ ਉਹ ਕਿਸ ਆਪਣੇ ਹੱਕਾਂ ਦੀ ਗੱਲ ਕਰਦਾ, ਪੰਜਾਬੀਆਂ ਦੇ ਸਿੱਖਾਂ ਦੀ ਹੱਕ ਦੀ ਗੱਲ ਕਰਦਾ, ਧੱਕੇ ਦੀ ਗੱਲ ਕਰਦਾ, ਆਪਾਂ ਜ਼ਰੂਰ, ਚਾਹੇ ਉਹ ਸਾਡੀ ਉਹਨਾਂ ਦੇ ਨਾਲ ਕੋਈ ਹੈ ਜਾਂ ਨਹੀਂ ਹੈ, ਆਪਾਂ ਜ਼ਰੂਰ ਉਹ ਮੈਸੇਜ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਜੀ ਬਿਲਕੁਲ। ਸੋ ਮੈਂ ਜਿਹੜੀ ਗੱਲ ਇੱਥੇ ਨਾਲ ਇਹ ਜੋੜਨੀ ਸੀਗੀ ਵੀ ਮੈਂ ਉੱਥੇ ਜਿਹੜਾ ਉਹ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇਜ਼ਰਾਈਲ ਦੀ ਲੌਬੀ ਵਾਲੇ ਜਿਹੜੇ ਇੰਨੇ ਕੁ ਲੋਕ ਮੈਨੂੰ ਉੱਥੇ ਵਾਸ਼ਿੰਗਟਨ ਦੇ ਉਹਨਾਂ ਗਲਿਆਰਿਆਂ ਦੇ ਵਿੱਚ ਜਿਹੜੇ ਉਹ ਦਿਖੇ, ਕਿਉਂਕਿ ਆਪਾਂ ਨੂੰ ਪਤਾ ਹੀ ਆ ਜੋ ਸਿਚੁਏਸ਼ਨ ਜਿਹੜੀ ਇਸ ਟਾਈਮ ਚੱਲ ਰਹੀ ਆ, ਤੇ ਜਿਹੜਾ ਅਕਸਰ ਅਮਰੀਕਾ ਦੇ ਵਿੱਚ ਹੁਣ ਇਹ ਗੱਲ ਆਖ ਦਿੱਤੀ ਜਾਂਦੀ ਵੀ ਇਹਨਾਂ ਦਾ ਕੰਟਰੋਲ ਬਹੁਤ ਆ। ਉਹ ਕੰਟਰੋਲ ਇਸੇ ਲਈ ਹੋਈ ਆ ਵੀ ਉਹ ਉਹਨਾਂ ਗਲਿਆਰਿਆਂ ਦੇ ਵਿੱਚ ਤੁਰੇ ਹੀ ਜਿਹੜੇ ਉਹ ਰਹਿੰਦੇ ਆ, ਉੱਥੇ ਹੀ ਉਹਨਾਂ ਨੇ ਬੰਦੇ ਹਾਇਰ ਕੀਤੇ ਆ, ਲੌਬਿਸਟ ਹਾਇਰ ਕੀਤੇ ਆ, ਉਹ ਉੱਥੇ ਆਪ ਜਿਹੜੇ ਉਹ ਤੁਰੇ ਰਹਿੰਦੇ ਆ। ਸੋ ਸਿੱਖਾਂ ਨੂੰ ਵੀ ਜਿੱਦਾਂ ਅਮਰੀਕਨ ਸਿੱਖ ਕਾਕਸ ਆ ਜਾਂ ਹੋਰ ਕੋਈ ਵੀ ਕਾਕਸ ਬਣਾਈ ਆ, ਆਈ ਥਿੰਕ ਕੋਈ ਖਾਲਿਸਤਾਨ ਕਾਕਸ ਵੀ ਹੈਗੀ ਆ, ਵੀ ਉਹ ਵੀ ਜਿਹੜੇ ਕੁਛ ਨਾ ਕੁਛ ਇਦਾਂ ਦੇ ਕਾਰਵਾਈਆਂ ਕਰਦੇ ਰਹਿਣ। ਜਿਹੜੇ ਸਿੱਖ ਨੇ ਆਪਣੇ ਜਿਹੜੇ ਨਿੱਜੀ ਮਫਾਦ ਨੇ, ਆਪੋ ਆਪਣੀ ਫੱਟੀ ਸੋਹਣੀ ਆ, ਉਸ ਨੂੰ ਜਿਹੜਾ ਲਾਂਭੇ ਕਰਕੇ ਨਾ ਸਾਈਡ ਤੇ ਕਰਕੇ ਸਿੱਖ ਕੌਮ, ਸਿੱਖ ਪੰਥ ਦੀ ਜਿਹੜੀ ਆ ਨਾ ਮੇਨ ਤੌਰ ਦੇ ਉੱਤੇ ਉਹਨੂੰ ਫੋਕਸ ਕਰਕੇ ਅੱਗੇ ਜਿਹੜਾ ਉਹ ਵਧੋ। ਤੇ ਸੰਗਤ ਨੂੰ ਇਹ ਬੇਨਤੀ ਆ ਵੀ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਪ੍ਰਬੰਧਕਾਂ ਨੂੰ ਕਿਹਾ ਕਰੋ ਵੀ ਤੁਸੀਂ ਇਹਨਾਂ ਮਤਿਆਂ ਦੇ ਉੱਤੇ, ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਕਾਰਵਾਈਆਂ ਕਰ ਰਹੇ ਆ। ਤੁਸੀਂ ਕੁਛ ਆਪਣੇ ਵੱਲੋਂ ਹੀਲਾ ਜਿਹੜਾ ਉਹ ਕੀਤਾ ਆ ਗੁਰੂ ਘਰ ਦੇ ਵਿੱਚ, ਤੁਸੀਂ ਸਾਰੇ ਜਿਹੜੇ ਪ੍ਰਬੰਧ ਆ ਉਹ ਬੜੇ ਵਧੀਆ ਚੱਲ ਰਹੇ ਆ, ਪਰ ਇਹ ਚੀਜ਼ਾਂ ਦੇ ਉੱਤੇ ਜਿਹੜੇ ਪੰਥਕ ਕਾਰਜ ਨੇ ਇਹਨਾਂ ਦੇ ਵਿੱਚ ਵੀ ਜਿਹੜਾ ਉਹ ਯੋਗਦਾਨ ਸਾਰਿਆਂ ਨੂੰ ਪਾਉਣਾ ਜਿਹੜਾ ਉਹ ਚਾਹੀਦਾ ਆ। ਨਹੀਂ ਤਾਂ ਫਿਰ ਧੁੰਮੇ ਵਾਂਗੂ ਹੋਣਾ ਆ। ਵੇਖ ਲਓ ਵੀ ਉਹ ਮਹਿਤਾ ਚੌਂਕ ਦੇ ਵਿੱਚ ਤੇ ਜੈ ਹਿੰਦ ਦੇ ਨਾਰੇ ਲਵਾ ਗਿਆ ਕਿ ਕਿਹੜੇ ਦਿਨਾਂ 'ਚ, ਤੁਸੀਂ ਹਿਸਾਬ ਲਾ ਲਓ। ਹੁਣ ਅੰਦਾਜ਼ਾ ਜਿਹੜਾ ਉਹ ਦੇਖ ਲਓ ਵੀ ਉੱਥੇ ਬਣ ਕੀ ਰਿਹਾ ਆ। ਸੋ ਕਿਸ ਤਰੀਕੇ ਦੇ ਨਾਲ ਕੰਟਰੋਲ ਜਿਹੜਾ ਹੋ ਕੇ ਉੱਥੇ ਭਾਰਤ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਜ਼ੋਰ ਲੱਗਾ ਪਿਆ ਆ ਵੀ ਸਿੱਖਾਂ ਦੀਆਂ ਜਿੰਨੀਆਂ ਵੀ ਸੰਸਥਾਵਾਂ ਆ, ਜਿੰਨੀਆਂ ਵੀ ਆਰਗੇਨਾਈਜੇਸ਼ਨਾਂ ਆ, ਜਿੰਨੇ ਵੀ ਜਿਹੜੇ ਜਿੱਥੇ ਲੋਕਾਂ ਦੀ ਇੱਕ ਆਦਤ ਆ ਵੀ ਉਹਨਾਂ ਦਾ ਮਲੀਆ ਮੇਟ ਜਿਹੜਾ ਉਹ ਕਰ ਦਈਏ, ਵੀ ਉਹਨਾਂ ਸੰਸਥਾਵਾਂ ਦੇ ਵਿੱਚ ਸਿੱਖਾਂ ਦਾ ਭਰੋਸਾ ਜ਼ੀਰੋ ਕਰ ਦਈਏ। ਸੋ ਉਹਨਾਂ ਨੇ ਉਸ ਤਰੀਕੇ ਦੇ ਜਿਹੜੇ ਬੰਦੇ ਆ ਉਹ ਫਿੱਟ ਕੀਤੇ ਆ, ਉਹ ਉੱਥੇ ਵੀ ਕੀਤੇ ਆ ਤੇ ਇੱਥੇ ਵੀ ਕੀਤੇ ਆ। ਸੋ ਉਹਨਾਂ ਨੂੰ ਪਛਾਣੋ, ਦੇਖੋ ਤੇ ਇਹਨਾਂ ਨੂੰ ਜਿਹੜਾ ਉਹ ਅਕਾਊਂਟੇਬਲ ਬਣਾਓ, ਜਵਾਬਦੇਹ ਜਿਹੜਾ ਉਹ ਬਣਾਇਆ ਜਾਵੇ। ਜੀ ਬਿਲਕੁਲ ਜੀ। ਸੋ ਅਗਲੀ ਖਬਰ ਵੱਲ ਚੱਲੀਏ ਰਾਜਕਰਮਵੀਰ ਸਿੰਘ ਜੀ, ਤੇ ਫਿਰ ਆਪਾਂ ਬ੍ਰੇਕ ਵੀ ਲੈਣੀ ਆ। ਫਿਲੀਪਾਈਨਸ ਦੇ ਵਿੱਚ ਇੱਕ ਬਹੁਤ ਵੱਡਾ ਨੈਚੁਰਲ ਡਿਜ਼ਾਸਟਰ ਆਇਆ, 7.8 ਮੈਗਨੀਚਿਊਡ ਦਾ ਭੂਚਾਲ ਆਇਆ। 35 ਤੋਂ ਵੱਧ ਜਿਹੜੀਆਂ ਬਿਲਡਿੰਗਸ ਆ ਕਮਰਸ਼ੀਅਲ ਜਿਹੜੀਆਂ ਉਹ ਇੱਕ ਤਰ੍ਹਾਂ ਨਾਲ ਕਲੈਪਸ ਵੀ ਹੋਈਆਂ ਹੈਗੀਆਂ ਆ, ਤੇ 35 ਦੇ ਕਰੀਬ ਲੋਕ ਜਿਹੜੇ ਆ
ਉਹ ਮਰੇ ਵੀ ਆ ਤੇ 200 ਤੋਂ ਵੱਧ ਜੋ ਆ ਲੋਕ ਫੱਟੜ ਵੀ ਹੋਏ ਹੈਗੇ ਆ। ਬਹੁਤ ਸਾਰੇ ਜਿਹੜੇ ਲੋ ਰਾਈਜ਼ ਬਿਲਡਿੰਗ ਸੀਗੀਆਂ ਉਹ ਕਲੈਪਸ ਹੋ ਗਈਆਂ ਹੈਗੀਆਂ। ਜਨਰਲ ਸੈਂਟੋਸ ਨਾਮ ਦਾ ਜਿਹੜਾ ਸ਼ਹਿਰ ਆ ਉੱਥੇ ਇਹ ਜਿਹੜਾ ਭੁਚਾਲ ਮੇਨ ਸੈਂਟਰ ਸੀ ਉਹਦੇ ਲਾਗੇ ਤੇ ਲੈਂਡਸਲਾਈਡ ਵੀ ਆਏ ਹੈਗੇ ਪ੍ਰੋਵਿੰਸ ਆਫ ਸਰੰਗੰਗੀ ਕਰਕੇ ਜਿਹੜਾ ਦੱਸਿਆ ਗਿਆ ਆ। ਤੇ ਉੱਥੇ 13 ਦੇ ਕਰੀਬ ਲੋਕ ਮਾਰੇ ਗਏ ਆ। ਰੇਨੇ ਪੁੰਜ਼ਾਲਨ ਇੱਕ ਪ੍ਰੋਵਿੰਸ਼ੀਅਲ ਡਿਜ਼ਾਸਟਰ ਮਿਟੀਗੇਸ਼ਨ ਆਫੀਸ਼ਲ ਆ। ਉਹਨਾਂ ਨੇ ਰੇਡੀਓ ਦੇ ਉੱਤੇ ਇੱਕ ਗੱਲਬਾਤ ਕਰਦੇ ਹੋਏ ਦੱਸਿਆ ਹੈਗਾ ਆ। ਸੋ ਇਹ ਮੇਜਰ ਜਿਹੜਾ ਭੁਚਾਲ ਆਇਆ ਹੈਗਾ ਫਿਲੀਪੀਨਸ ਦੇ ਵਿੱਚ ਇਸ ਸਾਲ ਦਾ ਸਟਰੋਂਗੈਸਟ ਆ ਸਭ ਤੋਂ ਜ਼ਿਆਦਾ। ਬ੍ਰਾਕੋਕੋਲ ਕਰਕੇ ਇੱਕ ਡਾਇਰੈਕਟਰ ਆ ਫਿਲਪਾਈਨ ਇੰਸਟੀਚਿਊਟ ਆਫ ਵੋਲਕੈਨੋ ਐਂਡ ਸਿਸਮੋਲੋਜੀ ਦੇ, ਉਹਨਾਂ ਨੇ ਦੱਸਿਆ ਵੀ ਹਜੇ ਤੱਕ ਇੰਨੀਆਂ ਕੁ ਬਿਲਡਿੰਗ ਦਾ ਪਤਾ ਲੱਗਿਆ ਪਰ ਲੱਗਦਾ ਆ ਵੀ ਹੋਰ ਵੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋਇਆ ਹੋਊਗਾ। ਸੋ ਲੋਕ ਘਰਾਂ ਤੋਂ ਭੱਜ ਕੇ ਬਾਹਰ ਸੜਕਾਂ ਦੇ ਉੱਤੇ ਜਿਹੜੇ ਆ ਗਏ। ਸੱਟਾਂ ਚੋਟਾਂ ਜਿਹੜੇ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਲੱਗੀਆਂ ਹੈ। ਜੀ ਬਿਲਕੁਲ। ਸੋ 7.8 ਬਹੁਤ ਤਗੜਾ ਜਿਹੜਾ ਕਹਿ ਲਓ ਵੀ ਸਟਰੋਂਗ ਭੁਚਾਲ ਜਿਹੜਾ ਉਹ ਮੰਨਿਆ ਜਿਹੜਾ ਉਹ ਜਾਂਦਾ ਆ। ਸੋ ਕਹਿੰਦੇ ਵੀ ਇਸ ਦੇ ਕਰਕੇ ਇੱਕ ਗਲੈਨ ਕਰਕੇ ਸ਼ਹਿਰ ਆ ਉੱਥੇ ਲੈਂਡਸਲਾਈਡ ਵੀ ਵਾਪਰ ਗਿਆ ਜਿਹਦੇ ਵਿੱਚ 3 ਜਿਹੜੇ ਉੱਥੇ ਪਿੰਡ 'ਚ ਰਹਿਣ ਵਾਲੇ ਲੋਕ ਆ ਉਹਨਾਂ ਦੀ ਮੌਤ ਹੋਈ ਆ। US ਜਿਹੜਾ ਟ੍ਰੀਟੀ ਐਲਾਈ ਹੈਗਾ ਫਿਲੀਪੀਨਸ ਦਾ ਉਹ ਕੋਆਰਡੀਨੇਟ ਕਰ ਰਿਹਾ ਮਨੀਲਾ ਦੇ ਨਾਲ ਵੀ ਫਿਲੀਪੀਨਸ ਦੇ ਵਿੱਚ ਜਿਹੜੇ ਰਿਸਪੌਂਸ ਐਫਰਟਸ ਨੇ ਉਹਨੂੰ ਵੱਧ ਤੋਂ ਵੱਧ ਮਦਦ ਜਿਹੜੀ ਦਿੱਤੀ ਜਾ ਸਕੇ। ਫਰਾਂਸ, ਜਪਾਨ, ਨਿਊਜ਼ੀਲੈਂਡ ਵਾਲੇ ਵੀ ਸਪੋਰਟ ਕਰਨ ਦੇ ਲਈ ਮੰਨ ਚੁੱਕੇ ਹੈਗੇ ਆ। ਸੋ ਭੁਚਾਲ ਦੇ ਨਾਲ ਕਹਿੰਦੇ ਵੀ ਇਹ ਜਿਹੜਾ ਉਹ ਦੇਖਿਆ ਗਿਆ ਆ ਵੀ 1 ਮੀਟਰ ਜਾਂ 3 ਫੁੱਟ ਦੀ ਜਿਹੜੀ ਸੁਨਾਮੀ ਆ ਉਹ ਵੀ ਜਿਹੜੀ ਉਹ ਆਈ ਆ। ਬਿਲਡਿੰਗਸ ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਜ਼ਿਆਦਾ ਨਸ਼ਟ ਜਿਹੜੀਆਂ ਹੋਈਆਂ, ਬਹੁਤ ਝਟਕੇ ਜਿਹੜੇ ਆ ਉਹ ਲੋਕਾਂ ਨੇ ਓਬਵੀਅਸਲੀ ਮਹਿਸੂਸ ਕੀਤੇ ਹੈਗੇ ਆ। ਜਰਨਲ ਸਾਂਟੋਸ ਕਰਕੇ ਜਿਹੜਾ ਕਿ ਇੱਕ ਪੋਰਟ ਸਿਟੀ ਆ ਜਿੱਥੇ 7 ਲੱਖ ਤੋਂ ਵੱਧ ਪਾਪੂਲੇਸ਼ਨ ਆ। ਟੂਨਾ ਫਿਸ਼ ਜਿਹੜੀ ਉਸ ਦੀ ਸਭ ਤੋਂ ਵੱਡੀ ਐਕਸਪੋਰਟ ਇੰਡਸਟਰੀ ਆ, ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਆ। 4 ਲੋਕ ਅਜੇ ਵੀ ਹਰਜੋਤ ਸਿੰਘ ਜੀ ਮਿਸਿੰਗ ਨੇ ਤੇ ਉਹ ਆਪਾਂ ਜਿਹੜਾ ਉਹ ਦੱਸਦੇ ਜਾਈਏ ਵੀ ਇਸ ਟਾਈਮ ਮਦਦ ਉਹਨਾਂ ਦੇ ਲਈ ਕਰਨ ਦੇ ਲਈ ਦੂਰੋਂ ਨੇੜਿਓਂ ਜਿਹੜੀ ਮਦਦ ਆ ਉਹ ਪਹੁੰਚ ਰਹੀ ਆ। ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਫਰਡੀਨੈਂਡ ਮਾਰਕੋਸ ਜੂਨੀਅਰ ਆ ਉਹਨੇ ਸਾਰੀਆਂ ਕਲਾਸਿਸ ਆ ਉਹ ਕੈਂਸਲ ਕਰ ਦਿੱਤੀਆਂ ਤੇ ਕਹਿੰਦੇ ਵੀ ਜਿਹੜੇ ਭੁਚਾਲ ਦੇ ਪੀੜਤ ਇਲਾਕੇ ਨੇ, ਪ੍ਰੋਵਿੰਸਿਸ ਨੇ, ਉੱਥੇ ਜਿਹੜੀ ਨੈਸ਼ਨਲ ਗਵਰਨਮੈਂਟ ਆ ਉਹ ਆਵੇਗੀ ਤੇ ਕਿਸੇ ਨੂੰ ਵੀ ਜਿਹੜਾ ਉਹ ਪਿੱਛੇ ਨਹੀਂ ਛੱਡੇਗੀ। ਜਿਹਨੂੰ ਵੀ ਜ਼ਰੂਰਤ ਆ ਮਦਦ ਦੀ ਉਹ ਉੱਥੇ ਹੋਊਗੀ। ਸੋ ਜਿਹੜੀ ਸੁਨਾਮੀ ਵਾਰਨਿੰਗ ਸੀ, ਪੈਸੀਫਿਕ ਸੁਨਾਮੀ ਵਾਰਨਿੰਗ ਸੈਂਟਰ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੁਨਾਮੀ ਦੀ ਖਤਰਾ ਆ ਉਹ ਤਕਰੀਬਨ ਹੁਣ ਟਲ ਗਿਆ ਕਿਉਂਕਿ ਭੁਚਾਲ ਆਏ ਨੂੰ ਕਈ ਘੰਟੇ ਜਿਹੜੇ ਉਹ ਹੋ ਚੁੱਕੇ ਹੈਗੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਮਿਡ ਆਫਟਰਨੂਨ ਤੋਂ ਬਾਅਦ 'ਚ ਉਸ ਖਤਰੇ ਨੂੰ ਵੀ ਉਠਾ ਦਿੱਤਾ ਗਿਆ ਸੀਗਾ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਬੜੀ ਮੰਦਭਾਗੀ ਘਟਨਾ ਵਾਪਰੀ ਆ। ਇੱਕ ਬਹੁਤ ਹੀ ਭਿਆਨਕ ਭੁਚਾਲ 7.8 ਸ਼ਕਤੀ ਵਾਲਾ, ਤੀਬਰਤਾ ਵਾਲਾ ਫਿਲੀਪੀਨਸ ਦੇ ਵਿੱਚ ਆਇਆ। ਅਗਲੀ ਖਬਰ ਇੱਕ ਕਰਕੇ ਫਿਰ ਆਪਾਂ ਬ੍ਰੇਕ ਲੈਂਦੇ ਹਾਂ। ਨਾਰਥ ਕੋਰੀਆ ਦੇ ਵਿੱਚ ਚਾਈਨਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਜੀ ਜਿੰਗਪਿੰਗ ਉਹ ਪਹੁੰਚਿਆ ਹੋਇਆ ਹੈ। ਕਹਿੰਦੇ ਭਈ ਚਾਈਨੀਜ਼ ਪ੍ਰੈਜ਼ੀਡੈਂਟ ਨੂੰ ਕੀ ਜ਼ਰੂਰਤ ਪਈ ਨਾਰਥ ਕੋਰੀਆ ਦੀ, ਪਰ ਨਾਰਥ ਕੋਰੀਆ ਨੂੰ ਤਾਂ ਚਾਈਨਾ ਦੀ ਬਹੁਤ ਜ਼ਰੂਰਤ ਹੈਗੀ ਆ। ਕਾਰਨ ਕੀ ਆ ਭਈ ਜੋ ਨਾਰਥ ਕੋਰੀਆ ਆ ਉਹਦਾ ਰਿਲੇਸ਼ਨ ਰਸ਼ੀਆ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਇੱਥੋਂ ਤੱਕ ਵੱਧ ਰਿਹਾ ਹੈ ਵੀ ਰਸ਼ੀਆ ਦੇ ਵਿੱਚ ਨਾਰਥ ਕੋਰੀਆ ਵਾਲਿਆਂ ਨੇ ਆਪਣੇ ਫੌਜੀ ਭੇਜੇ ਹੋਏ ਹੈਗੇ ਆ ਯੂਕਰੇਨ ਦੇ ਅਗੇਂਸਟ ਲੜਨ ਦੇ ਲਈ। ਸੋ 2 ਦਿਨਾਂ ਦੀ ਇਸ ਵਿਜ਼ਿਟ ਦੇ ਵਿੱਚ ਕਹਿੰਦੇ ਭਈ ਜੋ ਚਾਈਨਾ ਤੇ ਨਾਰਥ ਕੋਰੀਆ ਦੇ ਰਿਲੇਸ਼ਨ ਦੇ ਨਾਲ ਵੱਡੀ ਡਿਵੈਲਪਮੈਂਟ ਦੇ ਉੱਤੇ, ਗ੍ਰੇਟਰ ਡਿਵੈਲਪਮੈਂਟ ਦੇ ਉੱਤੇ ਜਿਹੜਾ ਕੰਮ ਹੋਊਗਾ। ਚਾਈਨਾ ਦੇ ਮਿਨਿਸਟਰ ਆਫ ਫੋਰਨ ਅਫੇਅਰ ਦੇ ਜਿਹੜੇ ਸਪੋਕਸਪਰਸਨ ਮਾਓ ਨਿੰਗ ਆ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ 7 ਸਾਲਾਂ ਬਾਅਦ ਚਾਈਨਾ ਦਾ ਪ੍ਰੈਜ਼ੀਡੈਂਟ ਜਿਹੜਾ ਜੀ ਜਿੰਗਪਿੰਗ ਆ ਉਹ ਉੱਥੇ ਪਹੁੰਚਿਆ ਹੈਗਾ। ਨਾਰਥ ਕੋਰੀਆ ਦੀਆਂ ਜਿਹੜੇ ਰਿਲੇਸ਼ਨਸ਼ਿਪ ਆ ਚਾਈਨਾ ਦੇ ਨਾਲ ਬਹੁਤ ਪੁਰਾਣੇ ਆ, ਕਹਿੰਦੇ 70 ਸਾਲ ਪੁਰਾਣੇ ਹੈਗੇ ਆ। ਤੇ ਨਾਰਥ ਕੋਰੀਆ ਤੇ ਸਾਊਥ ਕੋਰੀਆ ਟੈਕਨੀਕਲੀ ਹਜੇ ਵੀ ਐਟ ਵਾਰ ਆ, ਕਹਿੰਦੇ ਹਜੇ ਵੀ ਉਹ ਲੜਾਈ 'ਚ ਆ। ਉਹ ਠੀਕ ਆ ਵੀ ਉਹਨਾਂ ਦੇ ਬੰਬਾਰਡਮੈਂਟ ਨਹੀਂ ਹੁੰਦੀ ਪਰ ਉਹ ਕਨਫਲਿਕਟ ਦੋਨਾਂ ਦੇ ਵਿੱਚ ਬਹੁਤ ਆ।
ਹਾਲਾਂਕਿ 1953 ਦੇ ਵਿੱਚ ਇਹਨਾਂ ਦਾ ਜਿਹੜਾ ਆਰਮਸ ਕਨਫਲਿਕਟ ਸੀ ਉਹ ਉਸ ਟਾਈਮ ਦੇ ਉੱਤੇ ਸਟਾਪ ਹੋਇਆ ਸੀ ਤੇ 28,000 US ਦੇ ਜਿਹੜੇ ਫੌਜੀ ਆ ਉਹ ਸਾਊਥ ਕੋਰੀਆ 'ਚ ਡਿਪਲੋਇਡ ਆ, ਅਮਰੀਕਾ ਦੇ ਵੀ। ਸੋ ਚਾਈਨਾ ਤੇ ਨਾਰਥ ਕੋਰੀਆ ਦੇ ਰਿਲੇਸ਼ਨ ਇਸੇ ਕਰਕੇ ਜਿਹੜੀ ਚਾਈਨਾ ਹੁਣ ਦੁਨੀਆ ਦੀ ਸੈਕੰਡ ਲਾਰਜੈਸਟ ਇਕਨੋਮੀ ਆ, ਉਹਨਾਂ ਦੇ ਨਾਰਥ ਕੋਰੀਆ ਦੇ ਨਾਲ ਬਣੇ ਹੋਏ ਆ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ 'ਚ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help.
Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repair. ब्रेक तो बाद एक फिर आप सब का स्वागत है सुत प्रोग्राम चल रहा है जी इस टाइम अपडेट अमेरिका हरजोत सिंह जी आਇਆਂ ਨੂੰ स्वागत है सत श्री अकाल ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀ ਖਬਰ 'ਤੇ ਚੱਲੀਏ ਰਾਜਕਨਵੀਰ ਸਿੰਘ ਜੀ ਕਿਉਂਕਿ ਫੀਫਾ ਵਰਲਡ ਕੱਪ ਹੋਣਾ ਆ ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਚਿੰਤਾ ਦੇ ਵਿੱਚ ਆ ਵੀ US ਹਜੇ ਵੀ ਅਨਪ੍ਰੀਪੇਅਰਡ ਹੈਗਾ ਪੋਟੈਂਸ਼ੀਅਲ ਹੈਲਥ ਆਊਟਬ੍ਰੇਕ ਦੇ ਲਈ ਜੇ ਵਰਲਡ ਕੱਪ 'ਚ ਫੈਡਰਲ ਗਵਰਨਮੈਂਟ ਨੇ $625 ਮਿਲੀਅਨ ਜਿਹੜੇ ਆ ਵਰਲਡ ਕੱਪ ਸਿਕਿਉਰਿਟੀ ਦੇ ਉੱਤੇ ਦਿੱਤੇ ਆ ਤੇ ਕੋਈ ਵੀ ਉਹਦੇ 'ਚੋਂ ਪਬਲਿਕ ਹੈਲਥ ਤੇ ਨਹੀਂ ਗਿਆ ਤੇ ਕੁਛ ਦਿਨ ਹੀ ਜਿਹੜੇ ਰਹਿ ਗਏ ਆ ਇਸ ਟੂਰਨਾਮੈਂਟ ਦੇ ਵਿੱਚ ਹੋਣ ਨੂੰ ਸੋ ਇਹ ਅੱਜ ਇੱਕ ਬਹੁਤ ਮੇਜਰ ਨਿਊਜ਼ ਆਊਟਲੈਟ ਆ ਉਹ ਰਿਪੋਰਟ ਕਰ ਰਿਹਾ ਹੈਗਾ 5 ਮਿਲੀਅਨ ਟਿਕਟਸ ਆਲਰੇਡੀ ਵਿਕ ਚੁੱਕੀਆਂ ਹੈਗੀਆਂ ਅਕ੍ਰੋਸ 3 ਕੰਟਰੀਜ਼ ਦੇ ਵਿੱਚ ਅਮਰੀਕਾ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਤੇ 16 ਸ਼ਹਿਰਾਂ ਦੇ ਵਿੱਚ 39 ਦਿਨਾਂ ਦੇ ਵਿੱਚ ਇਹ ਪ੍ਰੋਗਰਾਮ ਚੱਲਣਾ ਹੈਗਾ ਤੇ ਕਹਿੰਦੇ 3.4 ਮਿਲੀਅਨ ਲੋਕ 2022 ਦਾ ਜਿਹੜਾ ਵਰਲਡ ਕੱਪ ਹੋਇਆ ਸੀ ਉਦੋਂ ਉਹਨਾਂ ਨੇ ਅਟੈਂਡ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਹੁਣੀ ਚੈਂਪੀਅਨ ਸਮਝ ਰਹੇ ਆ ਕਹਿੰਦੇ ਵੀ ਅਸੀਂ ਹੋਸਟ ਕਰ ਰਹੇ ਆ ਤੇ ਉਹਨਾਂ ਨੇ ਇੱਕ ਵਾਈਟ ਹਾਊਸ ਦੀ ਟਾਸਕ ਫੋਰਸ ਵੀ ਬਣਾਈ ਹੈਗੀ ਆ ਵਰਲਡ ਕੱਪ ਦੇ ਲਈ ਜਿਸ ਨੂੰ ਉਹ ਖੁਦ ਚੇਅਰ ਕਰਦੇ ਹੈਗੇ ਆ ਪੀਸ ਪ੍ਰਾਈਸ ਵੀ ਉਹਨਾਂ ਨੇ ਐਕਸੈਪਟ ਕੀਤਾ ਹੈਗਾ ਫੀਫਾ ਦਾ ਦਸੰਬਰ ਮਹੀਨੇ ਦੇ ਵਿੱਚ ਪਰ ਫੈਡਰਲ ਗਵਰਨਮੈਂਟ ਨੇ ਪਬਲਿਕ ਹੈਲਥ ਦੇ ਉੱਤੇ ਸਪੈਂਡ ਕਰਨ ਲਈ ਹਜੇ ਤੱਕ ਜਿਹੜਾ ਕੋਈ ਮਨੀ ਆ ਉਹ ਨਹੀਂ ਸਪੈਂਡ ਕੀਤਾ ਹੈਗਾ जी बिल्कुल सो ये सारियां चीज़ां ਜਿਹੜੀਆਂ ਇਸ ਟਾਈਮ ਹੋ ਰਹੀਆਂ ਤੇ ਬਾਕੀ ਜਿਹੜਾ ਫੀਫਾ ਵਰਲਡ ਕੱਪ ਆ ਜਲਦੀ ਜਿਹੜਾ ਉਹ ਸ਼ੁਰੂ ਹੋ ਜਾਣਾ ਆ ਟਿਕਟਾਂ ਨੂੰ ਲੈ ਕੇ ਤਾਂ ਹਰਜੋਤ ਸਿੰਘ ਜੀ ਬੜਾ ਘਮਸਾਨ ਆ ਵੀ ਮਹਿੰਗਾ ਬਹੁਤ ਆ ਕੰਮ ਸੌਦਾ 11 ਜੂਨ ਨੂੰ ਪਹਿਲਾ ਮੈਚ ਹੋਣਾ ਆ ਮੈਕਸੀਕੋ ਤੇ ਸਾਊਥ ਅਫਰੀਕਾ ਦੇ ਨਾਲ ਉਸ ਦੀ ਜਿਹੜੀ ਸ਼ੁਰੂਆਤ ਆ ਉਹ ਹੁੰਦੀ ਆ ਸੋ ਕਾਫੀ ਲੰਮਾ ਚੌੜਾ 1 ਮਹੀਨਾ ਤਕਰੀਬਨ ਇਹ ਹਰਜੋਤ ਸਿੰਘ ਜੀ ਚੱਲਣਾ ਆ ਟੂਰਨਾਮੈਂਟ 1 ਮਹੀਨਾ ਤੇ 10 ਦਿਨ ਤੇ 19 ਜੁਲਾਈ ਨੂੰ ਫਾਈਨਲ ਮੈਚ ਖੇਡਿਆ ਜਾਊਗਾ ਸੋ ਦੇਖਦੇ ਹਾਂ ਵੀ ਇਸ ਵਾਰ ਕਿਹੜਾ ਚੈਂਪੀਅਨ ਜਿਹੜਾ ਉਹ ਬਣ ਕੇ ਨਿਕਲਦਾ ਆ
ਮੈਕਸੀਕੋ, US ਤੇ ਕੈਨੇਡਾ, 3 ਮੁਲਕ ਆਟੋਮੈਟਿਕਲੀ ਕੁਆਲੀਫਾਈ ਕਰ ਜਾਂਦੇ ਹੁੰਦੇ ਆ ਹੋਸਟ ਮੁਲਕ। ਸੋ ਇਹ ਤਿੰਨਾਂ ਮੁਲਕਾਂ ਨੂੰ ਜਿਹੜੀ ਆ ਉਹ ਹੋਸਟ ਕਰਨ ਦੇ ਕਰਕੇ ਜਿਹੜੀ ਖੇਡਣ ਦੇ ਮੈਚ ਖੇਡਣ ਦੇ ਉਹਨਾਂ ਗਰੁੱਪਸ ਦੇ ਵਿੱਚ ਜਿਹੜੇ ਉਹ ਹੋਣਗੇ। ਚਲੋ ਦੇਖਦੇ ਆ ਕਿਵੇਂ ਬਣਦਾ, ਕੀ ਹੁੰਦਾ ਆ। ਈਰਾਨ ਵਾਲੇ ਜਿਹੜੇ ਹਰਜੋਤ ਸਿੰਘ ਜੀ ਡੇਰਾ ਆ ਉਹ ਆਪਣਾ ਹੁਣ ਮੈਕਸੀਕੋ ਚ ਲਾਉਣਗੇ। ਅਮਰੀਕਾ ਵਾਲਿਆਂ ਨੇ ਉਹ ਕਹਿੰਦੇ ਵੀ ਖਤਰਾ ਹੈ। ਅਮਰੀਕਾ ਵਾਲਿਆਂ ਨੇ ਵੀ ਕੋਈ ਬੜੀ ਹੱਥ ਪੱਲਾ ਜਿਹੜਾ ਉਸ ਚੀਜ਼ 'ਚ ਨਹੀਂ ਸੀ ਫੜਾਇਆ। ਉਹਨਾਂ ਦੀ ਟੀਮ ਵੀ ਜਿਹੜੀ ਆ ਉਹ ਹੁਣ ਮੈਕਸੀਕੋ ਨੂੰ ਜਿਹੜੀ ਉਹ ਪਹੁੰਚੂਗੀ। ਸੋ ਲੈਟਸ ਸੀ ਕੀ ਹੁੰਦਾ, ਤੇ ਸਾਰੇ ਖਿਡਾਰੀਆਂ ਨੂੰ ਆਪਾਂ ਸ਼ੁਭ ਇਛਾਵਾਂ ਜਿਹੜੀਆਂ ਉਹ ਦਿੰਦੇ ਆ ਵੀ ਵਧੀਆ ਗੇਮਾਂ ਹੋਣ ਤੇ ਸ਼ਾਨਦਾਰ ਮੈਚ ਜਿਹੜੇ ਉਹ ਲੋਕਾਂ ਨੂੰ ਦੇਖਣ ਨੂੰ ਜਿਹੜੇ ਉਹ ਜ਼ਰੂਰ ਮਿਲਣ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਿਉਂਕਿ ਆਪਣੇ ਇੱਥੇ ਕੈਲੀਫੋਰਨੀਆ ਦੇ ਵਿੱਚ ਇਲੈਕਸ਼ਨਸ ਨੂੰ ਲੈ ਕੇ ਕਾਫੀ ਵਕਤ ਲੱਗ ਜਾਂਦਾ ਨਤੀਜੇ ਜਿਹੜੇ ਹੋਣ ਨੂੰ ਲੈ ਕੇ। ਕੱਲ ਰਾਸ਼ਟਰਪਤੀ ਟਰੰਪ ਇੱਕ NBC ਦੀ ਇੰਟਰਵਿਊ ਦੇ ਵਿੱਚ ਖਾਸੇ ਗੁੱਸੇ 'ਚ ਆ ਕੇ ਇੰਟਰਵਿਊ ਵਿੱਚ ਹੀ ਛੱਡ ਗਏ, ਕਿਉਂਕਿ ਇਸ ਮੁੱਦੇ ਨੂੰ ਲੈ ਕੇ ਗਹਿਮਾ ਗਹਿਮੀ ਜਿਹੜੀ ਉਹ ਹੋ ਗਈ। ਉੱਦਾਂ ਹੁਣ ਤੋਂ ਕੁਛ ਮਿੰਟ ਪਹਿਲਾਂ ਜਿਹੜੇ ਆਏ ਆંકੜੇ ਆ ਉਹਨਾਂ ਵਿੱਚ ਜੇ ਦੱਸਦੇ ਜਾਈਏ, ਜਿਹੜੀਆਂ 2 ਰੇਸਿਸ ਦੇ ਉੱਤੇ ਸਭ ਤੋਂ ਜ਼ਿਆਦਾ ਓਵਰਆਲ ਕੈਲੀਫੋਰਨੀਆ ਦੇ ਵਿੱਚ ਸਭ ਦੀ ਨਜ਼ਰ ਆ ਗਵਰਨਰ ਦੀ ਤੇ LA ਦੇ ਮੇਅਰ ਦੀ ਜਿਹੜੀ ਉਹ ਲੈ ਕੇ। ਗਵਰਨਰ ਰੇਸ ਦੇ ਵਿੱਚ ਜਿਹੜਾ ਡੈਮੋਕ੍ਰੇਟ ਹਾਵੀਅਰ ਬਸੇਰਾ ਆ ਉਹ ਇਸ ਟਾਈਮ 27% ਵੋਟਾਂ ਜਿਹੜਾ ਉਹ ਲੈ ਕੇ ਚੱਲ ਰਿਹਾ। 1.8 ਮਿਲੀਅਨ ਜਿਹੜੀਆਂ ਵੋਟਾਂ ਉਸਦੇ ਹੱਕ 'ਚ। ਦੂਜੇ ਨੰਬਰ ਦੇ ਉੱਤੇ ਰਿਪਬਲਿਕਨ ਸਟੀਵ ਹਿਲਟਨ 1.79 ਮਿਲੀਅਨ 25.8%। ਤੇ ਤੀਜੇ ਨੰਬਰ ਦੇ ਉੱਤੇ ਟੌਮ ਸਟਾਇਰ ਬਿਲੀਅਨਰ ਟਰਨਡ ਐਕਟਿਵਿਸਟ ਕਹਿ ਲਓ, ਤੇ ਉਹ ਹੁਣ 21.5% ਦੇ ਨਾਲ 1.4 ਮਿਲੀਅਨ ਵੋਟਾਂ ਦੇ ਨਾਲ ਉਹ ਅੱਗੇ ਤੀਜੇ ਨੰਬਰ ਦੇ ਉੱਤੇ ਚੱਲ ਰਿਹਾ ਹੈ। ਸੋ ਹੁਣ ਦੂਜੇ ਨੰਬਰ ਦੀ ਤੇ ਪਹਿਲੇ ਨੰਬਰ ਦੀ ਇਹ ਤਿੰਨਾਂ ਚੋਂ ਕੋਈ ਵੀ ਜਿਹੜਾ ਉਹ ਆ ਸਕਦਾ, ਕਿਉਂਕਿ ਅਜੇ ਵੀ ਤਕਰੀਬਨ ਹਰਜੋਤ ਸਿੰਘ ਜੀ 28% ਵੋਟਾਂ ਕਾਊਂਟ ਹੋਣੀਆਂ ਬਾਕੀ ਆ। 72% ਰਿਪੋਰਟਿੰਗ ਜਿਹੜੀ ਆ ਉਹ ਹੋਈ ਆ। ਉਧਰ ਜਿਹੜੀ LA ਦੀ ਮੇਅਰ ਦੇ ਵਿੱਚ ਜਿਹੜੀ ਮੌਜੂਦਾ ਉੱਥੋਂ ਦੀ ਹੈਗੀ ਆ ਮੇਅਰ ਕੈਰਨ ਬੈਸ, ਉਹ 2.5 ਲੱਖ ਵੋਟਾਂ ਜਿਹੜੀਆਂ ਲੈ ਚੁੱਕੀ ਆ ਤੇ 34.6% ਆ। ਉਹ ਪਹਿਲੇ ਨੰਬਰ ਤੇ ਚੱਲ ਰਹੀ ਹੈ। ਦੂਜੇ ਨੰਬਰ ਦੇ ਉੱਤੇ ਨਿਥਿਆ ਰਮਨ, ਇਹ ਇੱਕ ਟਾਈਮ ਦੇ ਉੱਤੇ ਪਿਛੜੀ ਸੀਗੀ। ਸਪੈਂਸਰ ਪ੍ਰੈਟ ਜਿਹੜਾ ਰਿਪਬਲਿਕਨ ਪਾਰਟੀ ਵੱਲੋਂ ਸੀ, ਉਹ ਦੂਜੇ ਨੰਬਰ ਦੇ ਉੱਤੇ ਸੀਗਾ। ਇਹਨੇ ਹੁਣ ਸਪੈਂਸਰ ਪ੍ਰੈਟ ਨੂੰ ਪਛਾੜ ਦਿੱਤਾ ਹੈ ਤੇ 3000 ਵੋਟਾਂ ਨਾਲ ਉਸ ਤੋਂ ਅੱਗੇ ਆ। ਸਪੈਂਸਰ ਪ੍ਰੈਟ ਦੀਆਂ 1,93,000 ਵੋਟਾਂ ਤੇ ਨਿਥਿਆ ਰਮਨ ਦੀ 1,96,000 ਵੋਟਾਂ ਜਿਹੜੀਆਂ ਉਹ ਹੈਗੀਆਂ। ਸੋ ਦੂਜੇ ਨੰਬਰ ਦੇ ਉੱਤੇ ਆ ਚੁੱਕੀ ਹੈਗੀ ਆ। ਸੋ ਇਹ ਜਿਹੜੀ ਲੇਟੈਸਟ ਜਿਹੜੀ ਹਰਜੋਤ ਸਿੰਘ ਜੀ ਜਾਣਕਾਰੀ ਜਿਹੜੀ ਆ ਉਹ ਆਈ ਆ। ਸੋ 5 ਦਿਨ ਹੋ ਗਏ ਆ, ਵੋਟਾਂ ਅਜੇ ਵੀ ਕਾਊਂਟ ਹੋ ਰਹੀਆਂ ਆ। ਕੁੱਲ ਮਿਲਾ ਕੇ 40 ਦਿਨ ਹੁੰਦੇ ਆ ਹਰਜੋਤ ਸਿੰਘ ਜੀ ਜਿਹੜੇ ਅਫੀਸ਼ੀਅਲ ਜਿਹੜੇ ਨਤੀਜੇ ਆ, ਸਰਟੀਫਾਈਡ ਨਤੀਜੇ ਜਿਹੜੇ ਉਹ ਕਰਨ ਦੇ ਲਈ। ਸੋ ਅਜੇ ਇੰਨੀਆਂ ਵੋਟਾਂ ਕਿਹੜੀਆਂ ਆ, ਇਹ ਲਿਫਾਵੇ ਖੋਲ ਰਹੇ ਆ ਜਾਂ ਜਿਹੜੇ ਉਦਣ ਆਏ ਸੀ ਉਹ ਵਾਲੇ ਪਾਈਆਂ ਆ ਉਹ ਕਾਊਂਟ ਹੋ ਰਹੇ ਆ। ਸੋ ਉਹਨੂੰ ਲੈ ਕੇ ਆਬਵੀਅਸਲੀ ਜਿਹੜੇ ਕ੍ਰਿਟਿਕਸ ਆ ਉਹ ਰੌਲਾ ਜਿਹੜਾ ਉਹ ਪਾ ਰਹੇ ਆ ਵੀ ਇਹ ਵੋਟਾਂ ਆ ਕਿੱਥੋਂ ਰਹੀਆਂ ਨੇ। ਬਿਲਕੁਲ। ਸੋ ਜਿਹੜਾ ਨਿਥਿਆ ਰਮਨ ਆ, ਤੁਹਾਨੂੰ ਪਤਾ ਹੀ ਆ ਵੀ ਭਾਰਤੀ ਮੂਲ ਦੀ ਬੀਬੀ ਆ, ਤੇ ਸਪੈਂਸਰ ਪ੍ਰੈਟ ਉਹਦੇ ਹੁਣ ਜਿਹੜੇ ਸਪੋਰਟਰ ਆ ਕਾਫੀ ਜਿਹੜੇ ਨਿਰਾਸ਼ਾ ਦੇ ਵਿੱਚ ਆ ਤੇ ਉਹ ਤੀਜੇ ਨੰਬਰ ਦੇ ਉੱਤੇ ਪਹੁੰਚ ਗਏ ਹੈਗੇ ਆ। ਸੋ ਕੈਲੀਫੋਰਨੀਆ ਦਾ ਰੂਲ ਇਹ ਆ ਵੀ ਜਿਹੜੇ ਵੀ ਫਸਟ 2 ਕੈਂਡੀਡੇਟ ਹੋਣਗੇ ਉਹਨਾਂ ਦੀ ਜਿਹੜੀ ਇਲੈਕਸ਼ਨ ਆ ਉਹ ਨਵੰਬਰ ਦੇ ਵਿੱਚ ਹੋਵੇਗੀ। ਕੱਲ ਰਾਤ 10:15 ਤੱਕ ਜਿਹੜੇ 48% ਬੈਲਟ ਕਾਊਂਟ ਹੋਏ ਆ। ਹੁਣ ਤੁਸੀਂ ਦੇਖ ਲਓ ਵੀ ਕਿੰਨਾ ਸਲੋ ਆ। ਸੋ ਕਈ ਵਾਰੀ ਤਾਂ ਪ੍ਰੈਜ਼ੀਡੈਂਟ ਟਰੰਪ ਬਿਲਕੁਲ ਸਹੀ ਵੀ ਕਹਿੰਦੇ ਆ ਵੀ ਦੇਖੋ ਯਾਰ ਇਲੈਕਸ਼ਨ ਹੁਣ 6 ਜੂਨ ਕਾਦੀ ਹੋਈ ਆ, 2 ਜੂਨ ਦੀ ਹੋਈ ਆ, 6 ਦਿਨ ਹੋ ਗਏ ਆ ਤੇ ਹਜੇ ਤੱਕ ਸਿਰਫ 48% ਬੈਲਟ ਹੀ ਕਾਊਂਟ ਹੋਏ ਹੈਗੇ ਆ। ਵੀ ਅਮਰੀਕਾ ਵਰਗਾ ਮੁਲਕ ਹੋਵੇ ਤੇ ਥਰਡ ਵਰਲਡ ਕੰਟਰੀ ਦੇ ਵਿੱਚ ਕਈ ਵਾਰ ਜਿਹੜਾ ਡਿਸੀਜਨ ਆ ਉਹ ਨੈਕਸਟ ਡੇ ਤੱਕ ਜਿਹੜਾ ਮਿਲ ਜਾਂਦਾ ਹੈਗਾ। ਪਰ ਹਰਜੋਤ ਸਿੰਘ ਜੀ ਏਦਾਂ ਨਾ ਵੀ ਕੈਲੀਫੋਰਨੀਆ 'ਚ ਹੁਣ ਇਹ ਮਹੀਨਾ ਦਿੰਦੇ ਆ ਵੋਟਾਂ ਪਾਉਣ ਨੂੰ। ਜੇ ਉਹ ਪਹਿਲਾਂ ਹੀ ਵੋਟਾਂ ਟੈਬੂਲੇਟ ਕਰਕੇ ਰੱਖ ਲੈਣ, ਫਿਰ ਲੋਕਾਂ ਨੇ ਕਹਿਣਾ ਵੀ ਹੇਰਾਫੇਰੀ ਉਧਰ ਜਿਹੜੀ ਉਹ ਹੋ ਗਈ ਆ। ਇਹ ਹੇਰਾਫੇਰੀ ਹੋ ਰਹੀ ਆ, ਨਹੀਂ ਹੋ ਰਹੀ ਆ, ਇਸ ਨੂੰ ਲੈ ਕੇ ਤਾਂ ਸਵਾਲ ਜਿਹੜੇ ਉਹ ਉੱਠਦੇ ਹੀ ਰਹਿਣੇ ਆ ਜਿੰਨੀ ਦੇਰ ਤੱਕ ਕੈਲੀਫੋਰਨੀਆ ਆਪਣਾ ਐਕਟ ਟੁਗੈਦਰ ਨਹੀਂ ਜਿਹੜਾ ਉਹ ਕਰਦਾ ਇਸ ਦੇ ਵਿੱਚ, ਤਾਂ ਜੋ ਨਤੀਜੇ ਟਾਈਮ ਸਿਰ ਜਿਹੜੇ ਆ ਉਹ ਲੋਕਾਂ ਤੱਕ ਜਿਹੜੇ ਉਹ ਪਹੁੰਚਣ। ਉਹਨੇ ਚਿਰ ਨੂੰ ਤਾਂ ਹਰਜੋਤ ਸਿੰਘ ਜੀ ਇਹ ਵੀ ਨਹੀਂ ਪਤਾ ਲੱਗਦਾ, ਕੈਂਡੀਡੇਟ ਵੀ ਕੋਈ ਹੋਰ ਪਾਸੇ ਨੂੰ ਬੰਦਾ ਤੁਰ ਪੈਂਦਾ ਹੋਣਾ ਵੀ ਚੱਲ ਚਲੀਏ ਹੁਣ ਅਗਲੇ ਪਾਸੇ, ਇਸੇ ਨੂੰ ਪਤਾ ਨਹੀਂ ਕਦੋਂ ਨਤੀਜਾ ਜਿਹੜਾ ਆ ਉਹ ਆਉਣਾ ਆ। ਸੋ ਕਾਫੀ ਜ਼ਿਆਦਾ ਲਮਕ ਰਿਹਾ ਆ ਇਹ ਕੰਮ। ਸੋ ਲੋਕਾਂ ਨੂੰ ਦੇਖਣਾ ਚਾਹੀਦਾ ਆ, ਇੱਥੋਂ ਦੇ ਪੋਲੀਟੀਸ਼ੀਅਨਾਂ ਨੂੰ ਵੀ ਜਿਹੜਾ ਉਹ ਦੇਖਣਾ ਜਿਹੜਾ ਚਾਹੀਦਾ ਤਾਂ ਜੋ ਨਤੀਜਾ ਟਾਈਮ ਸਿਰ ਆਇਆ ਸਕੇ। ਜੀ
ਅਗਲੀ ਖਬਰ 'ਤੇ ਚੱਲੀਏ। ਜਿਹੜੇ ਮਾਰਕ ਕਿਊਬਨ ਆ, ਉਹ ਕਹਿੰਦੇ ਵੀ ਜਿਹੜੇ ਸਮਾਲ ਬਿਜ਼ਨੈਸਿਸ ਆ ਅਮਰੀਕਾ ਦੇ ਵਿੱਚ, ਉਹ ਬੜੇ ਡੈਸਪਰੇਟ ਆ AI ਟੈਲੈਂਟ ਨੂੰ ਹਾਇਰ ਕਰਨ ਦੇ ਲਈ। ਤੇ ਜਿਹੜੇ ਜੋਬ ਸੀਕਰਸ ਆ, ਉਹਨਾਂ ਨੂੰ ਸਮਾਲ ਬਿਜ਼ਨੈਸਿਸ ਵੱਲ ਜੋਬਸ ਦੇਖਣੀਆਂ ਚਾਹੀਦੀਆਂ ਤੇ AI ਦੇ ਉੱਤੇ ਜਿਹੜਾ ਆ ਕਲਾਸਿਸ ਲੈ ਕੇ ਉਹਦੇ ਤੇ ਆਪਣਾ ਜਿਹੜਾ ਕੈਰੀਅਰ ਆ ਉਹ ਬਣਾਉਣਾ ਚਾਹੀਦਾ ਹੈਗਾ ਆ। ਬਿਜ਼ਨਸ ਮੋਗਲ ਤੇ ਟੀਵੀ ਪਰਸਨੈਲਿਟੀ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸਮਾਲ ਬਿਜ਼ਨਸ ਆ 60% ਨਵੀਆਂ ਜੋਬਾਂ ਹਰ ਸਾਲ ਕ੍ਰੀਏਟ ਕਰਦਾ ਅਮਰੀਕਾ ਦੇ ਵਿੱਚ। ਤੇ ਇਹ ਆਉਣ ਵਾਲੇ ਸਮੇਂ 'ਚ ਵਧਣਾ ਹੈਗਾ ਆ। ਰੋਬਰਟ ਕਿਓਸਾਕੀ ਜੋ ਆ, ਉਹਨਾਂ ਨੇ ਕਿਹਾ ਵੀ ਇੱਕ ਐਸੈਟ ਦੇ ਨਾਲ 400% ਜਿਹੜਾ ਆ ਇਹਦੇ ਵਿੱਚ ਇਨਕਰੀਜ਼ ਹੋਊਗਾ ਤੇ ਇਹ ਕਹਿੰਦੇ ਵੀ ਜਿਹੜਾ ਐਕਸਪਲੋਜ਼ਨ ਆ ਇਹਨੂੰ ਮਿਸ ਨਹੀਂ ਕਰਨਾ ਚਾਹੀਦਾ ਹੈਗਾ। ਸੋ ਮਿਲੀਨੀਅਰ ਜਿਹੜੇ ਆ 43 ਦੇ ਅੰਡਰ ਜਿਹੜੇ ਆ, ਉਹ ਇਹਦੇ ਉੱਤੇ AI ਦੇ ਉੱਤੇ ਹੀ ਜ਼ਿਆਦਾ ਜਿਹੜਾ ਇਨਵੈਸਟ ਕਰ ਰਹੇ ਹੈਗੇ ਆ। ਸੋ ਆਪਾਂ ਸਾਡਾ ਸਪੈਸ਼ਲ ਟਾਕ ਸ਼ੋ ਹੁੰਦਾ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ, ਟੈਕਨੋਲੋਜੀ ਸੈਕਟਰ ਨੂੰ ਲੈ ਕੇ, ਹਰ ਮੰਗਲਵਾਰ ਨੂੰ ਸੋਮਵਾਰ ਨੂੰ ਹਰਜੋਤ ਸਿੰਘ ਜੀ। ਸੋਮਵਾਰ ਨੂੰ। ਪਰ ਹਾਂਜੀ, ਸੋ ਅੱਜ ਜਿਹੜਾ ਆਪਾਂ ਤੁਹਾਡੇ ਲਈ ਜਿਹੜੇ ਸੈਨ ਫਰਾਂਸਿਸਕੋ ਨਗਰ ਕੀਰਤਨ ਦੀਆਂ ਜਿਹੜੀਆਂ ਸਪੀਚਿਸ ਆ, ਉਹ ਉਸ ਟਾਈਮ ਦੇ ਉੱਤੇ ਜਿਹੜੇ ਤੁਹਾਡੇ ਲਈ ਪ੍ਰੈਜ਼ੈਂਟ ਕਰਾਂਗੇ, ਉਹ ਪੇਸ਼ ਕਰਾਂਗੇ। ਇਸ ਵਾਰ ਅੱਜ ਨਹੀਂ ਹੋਊਗਾ, ਅਗਲੇ ਸੋਮਵਾਰ ਨੂੰ ਆਪਾਂ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕਰਾਂਗੇ, ਪੰਜਾਬੀ ਟੈਕ ਟਾਕ ਟੈਕਨੋਲੋਜੀ ਦੇ ਨਾਲ ਸੰਬੰਧਿਤ। ਸੋ AI ਨੂੰ ਲੈ ਕੇ ਟੈਕਨੋਲੋਜੀ ਸੈਕਟਰ 'ਚ ਲੇਆਫ ਵੀ ਬੜੀ ਚੱਲ ਰਹੀ ਹੈਗੀ ਆ। ਸੋ ਇੱਧਰ ਨੂੰ ਜਿਹੜਾ ਫੋਕਸ ਆ, ਜੋ ਲੋਕ ਆ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਕਰਨਾ ਚਾਹੀਦਾ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜੇ ਇਕਨੋਮੀ ਨੂੰ ਜਿਹੜਾ ਉਹ ਲੈ ਕੇ, ਅਮਰੀਕਨ ਜਿਹੜੇ ਲੋਕ ਆ ਇਨਫਲੇਸ਼ਨ ਤੋਂ ਘਬਰਾਏ ਜਿਹੜੇ ਉਹ ਹੋਏ ਨੇ, ਤੇ ਕਹਿੰਦੇ ਵੀ ਜਿਹੜੀਆਂ ਜੌਬ ਦੀਆਂ ਵੀ ਕਹਿ ਸਕਦੇ ਹਾਂ ਵੀ ਉਹ ਚੀਜ਼ਾਂ ਮੁਸ਼ਕਿਲ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਆ, ਵੀ ਅੱਗੇ ਪਤਾ ਨਹੀਂ ਕੀ ਬਣਨਾ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ ਵੀ ਜਿਹੜੀਆਂ ਜੌਬਸ ਆ AI ਦੇ ਕਰਕੇ ਬਹੁਤ ਥਾਵਾਂ ਦੇ ਉੱਤੇ ਲੂਜ਼ ਵੀ ਹੋ ਰਹੀਆਂ। ਪਰ ਜੇ ਓਵਰਆਲ ਦੇਖਿਆ ਜਾਵੇ ਹਰਜੋਤ ਸਿੰਘ ਜੀ, AI ਨੇ ਜੌਬਸ ਕ੍ਰੀਏਟ ਵੀ ਬਹੁਤ ਜ਼ਿਆਦਾ ਜਿਹੜੀਆਂ ਨਾਲ ਦੇ ਨਾਲ ਕਰਨੀਆਂ ਆ। ਸੋ ਉਹਦੇ ਵਿੱਚ ਤਾਂ ਆਪਾਂ ਸਾਰਿਆਂ ਨੂੰ ਇਹੀ ਮੇਕ ਸ਼ੋਰ ਹਰਜੋਤ ਸਿੰਘ ਜੀ ਕਰਨਾ ਪੈਣਾ ਆ ਵੀ ਕੁਛ ਨਾ ਕੁਛ AI ਨੂੰ ਕਿੱਦਾਂ ਵਰਤਣਾ ਆਪਣੀ ਜੌਬ ਦੇ ਵਿੱਚ, ਉਸ ਦੀ ਸਿੱਖਿਆ ਲਈ ਜਾਵੇ ਤੇ ਉਸ ਨੂੰ ਜਿਹੜਾ ਆ ਫਿਰ ਤੁਸੀਂ ਠੀਕ ਕਰਕੇ ਅੱਗੇ ਜਿਹੜਾ ਉਹ ਲੈ ਕੇ ਜਾਓ, ਤਾਂ ਜੋ ਤੁਹਾਡੀ ਜਿਹੜੀ ਜ਼ਰੂਰਤ ਆ ਉਹ ਕੰਪਨੀਆਂ ਨੂੰ ਇਸੇ ਤਰੀਕੇ ਦੇ ਨਾਲ ਬਣੀ ਰਵੇ। ਸੋ ਕਹਿੰਦੇ ਵੀ ਜਿਹੜੇ ਅਮਰੀਕਨਸ ਆ, ਕਹਿੰਦੇ ਵੀ ਈਵਨ ਰੈਜ਼ਿਲੀਐਂਟ ਹਾਇਰਿੰਗ ਚੱਲ ਰਹੀ ਆ, ਪਰ ਕਹਿੰਦੇ ਵੀ ਅਮਰੀਕਨਸ ਦਾ ਜਿਹੜਾ ਕੌਨਫੀਡੈਂਸ ਆ ਜੌਬਸ ਦੇ ਵਿੱਚ ਤੇ ਉਹਨਾਂ ਦੇ ਫਾਈਨੈਂਸਿਸ ਦੇ ਵਿੱਚ, ਉਹ ਹੁਣ ਉਹਨਾਂ ਨਹੀਂ ਰਿਹਾ ਹੈਗਾ। ਨਿਊਯਾਰਕ ਦਾ ਜਿਹੜਾ ਫੈਡਰਲ ਸਰਵੇ ਆਇਆ ਕੰਜ਼ਿਊਮਰ ਐਕਸਪੈਕਟੇਸ਼ਨਸ ਦਾ, ਉਹਨੇ ਜਿਹੜਾ ਉਹ ਦੱਸਿਆ ਵੀ ਜਿਹੜੀਆਂ ਇਨਫਲੇਸ਼ਨ ਤੋਂ ਐਕਸਪੈਕਟੇਸ਼ਨਸ ਆ ਉਹ ਆਲਰੇਡੀ ਘਟ ਚੁੱਕੀਆਂ ਹੈਗੀਆਂ ਆ। ਤੇ ਕਹਿੰਦੇ ਵੀ ਓਵਰਆਲ ਜੇ ਹੇਠਾਂ ਦੇਖੀਏ, ਹਾਊਸ ਹੋਲਡਸ ਉਹਨਾਂ ਨੇ ਜ਼ਿਆਦਾ ਹੀ ਟੈਨਸ਼ਨ ਜਿਹੜੀ ਉਹ ਜਤਾਈ ਹੈਗੀ ਆ ਲੇਆਫਸ ਨੂੰ ਲੈ ਕੇ, ਤੇ ਜਿਹੜੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਆ ਉਹਨਾਂ ਦੇ ਜਿਹੜੇ ਬੱਤਰ ਹੋਣ ਨੂੰ ਲੈ ਕੇ ਖਦਸ਼ੇ ਜਿਹੜੇ ਉਹ ਪ੍ਰਗਟਾਏ ਹੈਗੇ ਆ। ਕੰਜ਼ਿਊਮਰ ਕਹਿੰਦੇ ਵੀ ਜਿਹੜੀ ਪ੍ਰੋਫਿਟੇਬਿਲਟੀ ਹੈਗੀ ਆ ਜੌਬ ਲਾਸ ਕਰਨ ਦੀ, ਉਹ ਇਵੈਂਚੁਅਲੀ ਜਿਹੜੀ ਉਹ ਵਧੀ ਆ। ਸੋ ਕਹਿੰਦੇ ਵੀ ਮਿਨੀਮਮ ਡੈਟ ਪੇਮੈਂਟ ਮਿਸ ਕਰਨ ਦੀ ਜਿਹੜੀ ਪ੍ਰੋਬੇਬਿਲਿਟੀ ਆ ਹੁਣ ਉਹ 12.6% ਹੋ ਗਈ ਆ। ਸੋ ਕਹਿਣ ਦਾ ਮਤਲਬ ਆ ਵੀ 12.6% ਅਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਖਤਰਾ ਆ ਵੀ ਉਹ ਕ੍ਰੈਡਿਟ ਕਾਰਡ ਦੀ ਹੁਣ ਮਿਨੀਮਮ ਪੇਮੈਂਟ ਵੀ ਨਹੀਂ ਦੇ ਸਕਣਗੇ। ਸੋ ਇੰਨਾ ਜਿਹੜਾ ਉਹ ਟੈਨਸ਼ਨ ਵਾਲੀ ਜਿਹੜੀ ਸਥਿਤੀ ਆ ਲੋਕਾਂ ਦੇ ਲਈ, ਕਈਆਂ ਦੇ ਲਈ ਜਿਹੜੀ ਉਹ ਬਣ ਚੁੱਕੀ ਆ। ਸੋ ਇਕਨੋਮੀ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਧੜਕੂ ਆ ਉਹ ਇਸ ਟਾਈਮ ਇਸੇ ਤਰੀਕੇ ਦਾ ਹੀ ਬਣਿਆ ਪਿਆ ਹੈ। ਅਗਲੀ ਖਬਰ 'ਤੇ ਚੱਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਸੋਚ ਰਹੇ ਆ ਵੀ ਜਿਹੜਾ ਚਾਗੋਸ ਆਈਲੈਂਡ ਹੈਗਾ ਮੌਰੀਸ਼ੀਅਸ ਦੇ ਵਿੱਚ, ਉਸ ਨੂੰ ਖਰੀਦ ਲਿਆ ਜਾਵੇ। ਇਸ ਨੂੰ ਖਰੀਦਣ ਦੇ ਨਾਲ ਜਿਹੜਾ ਦਾਇਗੋ ਗਾਰਸੀਆ ਬੇਸ ਹੈਗਾ ਆ, ਉਹ ਕੰਟਰੋਲ ਦੇ ਵਿੱਚ ਆ ਜਾਊਗਾ। ਸੋ UK ਦੇ ਨਾਲ ਜਿਹੜੀ ਆ ਇਸ ਵੇਲੇ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ, ਕਿਉਂਕਿ ਇਹ ਹਿੱਸਾ ਸ਼ਾਇਦ UK ਦੇ ਕੰਟਰੋਲ ਦੇ ਵਿੱਚ ਵੀ ਆਉਂਦਾ ਹੈਗਾ ਆ। ਇਹਦੇ ਵਿੱਚ ਪ੍ਰਪੋਜ਼ਲ ਦੇ ਵਿੱਚ ਕਹਿੰਦੇ ਟਰੰਪ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਸਾਈਡ ਸਟੈਪ ਕਰੂਗਾ UK ਦੇ ਆਫੀਸ਼ੀਅਲਸ ਨੂੰ, ਤਾਂ ਕਿ ਇਸ ਆਈਲੈਂਡ ਨੂੰ ਖਰੀਦਿਆ ਜਾ ਸਕੇ ਤੇ US ਤੇ UK ਦਾਇਗੋ ਗਾਰਸੀਆ ਜਿਹੜਾ ਮਿਲਟਰੀ ਬੇਸ ਆ ਉਹ ਰਲ ਕੇ ਜਿਹੜਾ ਆ ਉਹ ਚਲਾਇਆ ਜਾ ਸਕੇ। ਸੋ ਇਹ ਵਨ ਆਫ ਦਾ ਪ੍ਰਪੋਜ਼ਲ ਆ ਕਿ ਇਸ ਬੇਸ ਨੂੰ ਜਿਹੜਾ ਖਰੀਦਿਆ, ਇਸ ਜਿਹੜਾ ਆਈਲੈਂਡ ਆ ਉਸ ਨੂੰ ਖਰੀਦਿਆ ਜਾਊਗਾ।
ਜੀ। ਤੇਲ ਦੀ ਆਊਟਪੁੱਟ ਨੂੰ ਓਪੈਕ ਪਲੱਸ ਵਾਲਿਆਂ ਨੇ ਵਧਾ ਦਿੱਤਾ। ਜੁਲਾਈ ਦੇ ਵਿੱਚ ਕਹਿੰਦੇ ਵੀ ਹੋਰ ਵੀ ਜ਼ਿਆਦਾ ਤੇਲ ਇਹ ਕੱਢਣਗੇ। 1,88,000 ਜਿਹੜੇ ਬੈਰਲ ਆ ਕਰੂਡ ਆਇਲ ਦਾ ਕਲੈਕਟਿਵਲੀ ਕਹਿੰਦੇ ਵੀ ਅਗਲੇ ਮਹੀਨੇ ਦੇ ਵਿੱਚ ਉਹਨਾਂ ਨੇ ਪ੍ਰੋਡਕਸ਼ਨ ਜਿਹੜੀ ਉਹ ਵਧਾਈ ਹੈਗੀ ਆ। ਸੋ ਕਹਿੰਦੇ ਵੀ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਇਸ ਗਰੁੱਪ ਦੇ ਦੁਆਰਾ ਜਿਹੜਾ ਤੇਲ ਕੱਢਣ ਦੀ ਸ਼ਮਤਾ ਆ ਉਸ ਨੂੰ ਵਧਾਇਆ ਜਾ ਰਿਹਾ ਆ। 6 ਲੱਖ ਬੈਰਲ ਰੋਜ਼ਾਨਾ ਦੇ ਅਪ੍ਰੈਲ ਤੋਂ ਲੈ ਕੇ ਇਹਨਾਂ ਨੇ ਵਧਾ ਦਿੱਤੇ ਜਿਹੜੇ ਉਹ ਹੈਗੇ ਆ। ਹੁਣ ਦੇਖਿਆ ਜਾਵੇ ਵੀ ਸਟ੍ਰੇਟ ਆਫ ਹਾਰਮੁਜ਼ ਬੰਦ ਹੋਣ ਦੇ ਕਰਕੇ ਅਜੇ ਤੱਕ ਵੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਨੂੰ ਪਤਾ ਵੀ ਸਮੱਸਿਆ ਜਿਹੜੀ ਉਹ ਬਣੀ ਪਈ ਆ ਦੁਨੀਆ ਦੀ ਆਇਲ ਪ੍ਰੋਡਕਸ਼ਨ ਨੂੰ ਲੈ ਕੇ, ਪਰ ਇਹ ਤੇਲ ਕੱਢਣ ਦੀ ਰਫਤਾਰ ਆ ਉਸ ਨੂੰ ਵਧਾਉਣ ਲੱਗੇ ਆ। ਉਧਰ ਆਸਟ੍ਰੇਲੀਆ ਦੇ ਵਿੱਚ 344 ਮਿਲੀਅਨ ਬੈਰਲ ਦੀ ਜਿਹੜੀ ਇੱਕ ਆਇਲ ਫੀਲਡ ਆ ਉਸ ਨੂੰ ਹਰੀ ਝੰਡੀ ਜਿਹੜੀ ਉਹ ਮਿਲ ਸਕਦੀ ਆ, ਉਹ ਸ਼ੁਰੂ ਹੋ ਸਕਦਾ ਆ। ਸੋ ਕਹਿੰਦੇ ਵੀ ਇਹਦੀ ਫਾਈਨਲ ਇਨਵੈਸਟਮੈਂਟ ਡਿਸੀਜਨ ਆ 2027 ਦੇ ਵਿੱਚ ਜਿਹੜਾ ਉਹ ਹੋ ਜਾਊਗਾ। ਈਰਾਨ ਵਾਰ ਦੇ ਕਰਕੇ ਅਜਿਹੇ ਜਿਹੜੇ ਪ੍ਰੋਜੈਕਟਸ ਆ ਜਿਨ੍ਹਾਂ ਦੇ ਉੱਤੇ ਤਲਵਾਰਾਂ ਲਟਕ ਰਹੀਆਂ ਸੀਗੀਆਂ ਉਹਨਾਂ ਨੂੰ ਅਪਰੂਵਲ ਜਿਹੜੇ ਉਹ ਹੁਣ ਮਿਲ ਰਹੇ ਆ, ਕਿਉਂਕਿ ਮੁਲਕ ਵੀ ਦੇਖ ਰਹੇ ਆ ਹਰਜੋਤ ਸਿੰਘ ਜੀ ਵੀ ਜੇ ਅੱਗੇ ਦੁਬਾਰਾ ਕਿਤੇ ਰੱਬ ਨਾ ਕਰੇ ਇਦਾਂ ਦਾ ਇਨਸੀਡੈਂਟ ਵਾਪਰਦੇ ਆ ਜਿਹਦੇ ਕਰਕੇ ਸਪਲਾਈ ਚੇਨ ਦੇ ਉੱਤੇ ਦਿੱਕਤ ਆਉਂਦੀ ਆ ਤੇ ਫਿਰ ਜਾਣਾ ਕਿਹੜੇ ਪਾਸੇ ਵੱਲ ਨੂੰ ਆ, ਉਦੋਂ ਫਿਰ ਹਾਹਾਕਾਰ ਜ਼ਿਆਦਾ ਮੱਚਦੀ ਆ। ਸੋ ਇਦਾਂ ਦੇ ਜਿਹੜੇ ਆਇਲ ਪ੍ਰੋਡਕਸ਼ਨ ਵਾਲੇ ਆ ਉਹ ਕੰਮ ਕਰ ਰਹੇ ਆ, ਤਾਂ $94 ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈ ਜੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੈ। ਇੱਕ ਵਾਰੀ ਫੇਰ ਜਾਂਦੇ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਜਿਹੜੇ ਸ਼ਨੀਚਰਵਾਰ ਨੂੰ ਨਗਰ ਕੀਰਤਨ ਮਿਸ ਕਰ ਗਏ ਆ, ਤੇ ਜਿਹੜੀ ਪੰਜਾਬੀ ਰੇਡੀਓ USA ਦੀ YouTube ਚੈਨਲ ਹੈਗੀ ਆ ਉਹਦੇ ਉੱਤੇ ਜਾ ਕੇ ਤੁਸੀਂ ਉਹ ਸਾਰੇ ਦਾ ਸਾਰਾ ਪ੍ਰੋਗਰਾਮ ਦੇਖ ਸਕਦੇ ਹੋ। ਬਾਕੀ ਅੱਜ 3 ਵਜੇ ਜਿਹੜੇ ਆ ਇਸ ਪ੍ਰੋਗਰਾਮ ਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਕੁਛ ਕੁ ਜਿਹੜੇ ਮੇਨ ਲੈਕਚਰ ਹੋਏ ਸੀਗੇ ਉਹ ਵੀ ਤੁਹਾਨੂੰ ਜਿਹੜੇ ਆ ਸੁਣਾਏ ਜਾਣਗੇ। ਸੋ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਦੱਸ ਦਿਓ ਜੇ ਮਿਸ ਕਰ ਗਏ ਆ ਤੇ ਉਹ ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਮਿਲ ਸਕਦੀ ਹੈਗੀ ਜੀ। ਬਿਲਕੁਲ। ਤੇ ਬਾਕੀ ਜਿਹੜੇ ਵਾਸ਼ਿੰਗਟਨ ਵਾਲਾ ਵੀ ਪ੍ਰੋਗਰਾਮ ਆ ਉਹਦੀ ਵੀ ਕਵਰੇਜ ਉੱਤੇ ਪਈ ਆ, ਉਹ ਵੀ ਤੁਸੀਂ ਜਾ ਕੇ ਚਾਹੇ ਫੇਸਬੁੱਕ ਆ ਤੇ ਚਾਹੇ YouTube ਆ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੈਗੇ ਜੀ। ਤੇ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।